ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਪਲੈਨੀਅਨ ਕੰਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਅਸੈਂਤਾ ਨੇਲਾ ਦੀ, ਨੀਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਜੇਕਰ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਸਦਨ ਤੋਂ ਸ਼ੁਰੂਆਤ ਕਰ ਲਈਏ। ਹਰਭਜਨ ਸਿੰਘ ਨੇ ਸਦਨ ਦੇ ਵਿੱਚ ਅਫਗਾਨਿਸਤਾਨ ਦੇ ਸਿੱਖਾਂ ਦਾ ਮਸਲਾ ਚੁੱਕਿਆ ਜੀ। ਬੜੀ ਵੈਸੇ ਇੱਕ ਚਲੋ ਅੱਛੀ ਗੱਲ ਵੀ ਹੈ ਕਿ ਇਹਨਾਂ ਨੇ ਮੁੱਦਾ ਚੁੱਕਿਆ, ਪਰ ਇਸ ਤੋਂ ਵੀ ਅੱਛੀ ਗੱਲ ਹੈ ਕਿ ਸਾਡੇ ਜਿਹੜੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਹੈ, ਰਾਜ ਸਭਾ ਦੇ ਕਹਿ ਲਈਏ ਤਾਂ ਉਹ ਮੁੱਦੇ ਚੁੱਕ ਰਹੇ ਆ। ਜਿੱਦਾਂ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਹੈ, ਰਾਘਵ ਚੱਡਾ ਨੇ ਚੁੱਕਿਆ, ਵੈਰੀ ਗੁੱਡ, ਬਹੁਤ ਵਧੀਆ ਸੀਗਾ ਮੁੱਦਾ, ਉਹ ਚੁੱਕਣ ਦਾ ਢੰਗ ਵੀ ਅੱਛਾ ਹੈ। ਫਿਰ ਦੂਜੀ ਗੱਲ ਇਹ ਆ ਕਿ ਇੱਥੋਂ ਹਰਭਜਨ ਸਿੰਘ ਨੇ ਚੱਕ ਦਿੱਤਾ ਮੁੱਦਾ ਕਿ ਜਿਹੜੇ ਉੱਥੇ ਬਚੇ ਖੁਚੇ ਸਿੱਖ ਆ ਅਫਗਾਨਿਸਤਾਨ ਦੇ ਵਿੱਚ, ਕਿ ਉਹਨਾਂ ਨੂੰ ਬਚਾਇਆ ਜਾਵੇ ਕਿਸੇ ਵੀ ਤਰੀਕੇ ਦੇ ਨਾਲ। ਖੈਰ, ਤਾਂ ਸਭ ਤੋਂ ਵਧੀਆ ਗੱਲ ਜਿਹੜੀ ਵੇਖਣ ਵਾਲੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਟ੍ਰਾਈਬਸ ਦਾ ਮੁੱਦਾ ਚੁੱਕਿਆ, ਆਦਿਵਾਸੀਆਂ ਦਾ ਮੁੱਦਾ ਚੁੱਕਿਆ, ਜੰਗਲ ਦਾ ਮੁੱਦਾ ਚੁੱਕਿਆ। ਸੋ ਹੋਰ ਵੀ ਕਈ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਗਾਗਰ ਚ ਸਾਗਰ ਭਰਨ ਵਾਲੀ ਗੱਲ ਹੈ, ਤਾਂ ਇਸ ਤਰ੍ਹਾਂ ਇੱਕ ਰਲਵਾ ਮਿਲਵਾ ਉੱਥੇ ਸਾਡੇ ਜਿਹੜੇ ਹੈਗੇ ਨੇ ਸੰਸਦ ਮੈਂਬਰ ਕਹਿ ਲਓ, ਚਾਹੇ ਉਹ ਰਾਜ ਸਭਾ ਦੇ ਆ ਚਾਹੇ ਲੋਕ ਸਭਾ ਦੇ, ਰਲਵਾ ਮਿਲਵਾ ਕੰਮ ਕਰ ਰਹੇ ਆ। ਚਲੋ ਵਧੀਆ ਗੱਲ ਹੈ, ਤੇ ਇਹੀ ਚੀਜ਼ ਚਾਹੁੰਦੇ ਸੀਗੇ ਲੋਕ। ਪਰ ਹਰਭਜਨ ਸਿੰਘ ਹੋਰਾਂ ਨੇ ਜਿਹੜਾ ਮੁੱਦਾ ਚੁੱਕਿਆ ਉਹਦੇ ਵਿੱਚ ਇੱਕ ਚੀਜ਼ ਵੇਖਣ ਵਾਲੀ ਹੈ। ਚਲੋ ਇਹਨਾਂ ਨੇ ਇਹ ਤੇ ਚਲੋ ਮਾਈਨੋਰਟੀ ਦੇ ਹੱਕ ਦੇ ਵਿੱਚ, ਜੋ ਅਫਗਾਨਿਸਤਾਨ ਦੇ ਵਿੱਚ ਜ਼ੁਲਮ ਔਰ ਸਿਤਮ ਸਹਿ ਰਹੀ ਆ, ਉਹਦੇ ਹੱਕ ਦੇ ਵਿੱਚ ਜਿਹਾਦ ਦਾ ਨਾਰਾ ਮਾਰਿਆ, ਅੱਛੀ ਗੱਲ ਹੈ। ਪਰ ਵਧੀਆ ਗੱਲ ਜਿਹੜੀ ਵੇਖਣ ਵਾਲੀ ਇਸ ਮਾਮਲੇ ਦੇ ਵਿੱਚ ਉਹ ਇਹ ਹੈ ਕਿ ਹਰਭਜਨ ਸਿੰਘ ਨੇ ਇਸ ਤੋਂ ਇਲਾਵਾ ਇੱਕ ਗੱਲ ਹੋਰ ਚੁੱਕੀ, ਇਹ ਨਾਲੇ ਤਾਂ ਇਹ ਕਿਹਾ ਕਿ ਦੇਖੋ ਸਿੱਖਾਂ ਤੇ ਕਿਉਂ ਲਗਾਤਾਰ ਹਮਲੇ ਹੁੰਦੇ ਆ, ਸਿੱਖ ਭਾਈਚਾਰਾ ਜਿਹੜਾ ਹਰ ਅੱਛੇ ਕੰਮ ਨੂੰ ਕਰਦਾ, ਅੱਗੇ ਰਹਿੰਦਾ, ਤੇ ਐਸਾ ਸਲੂਕ ਕਿਉਂ ਕੀਤਾ ਜਾਂਦਾ ਵਗੈਰਾ, ਇਹ ਸਾਰੇ ਸਵਾਲ ਕੀਤੇ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਨੇ GST ਵਾਲਾ ਮਾਮਲਾ ਵੀ ਚੁੱਕਿਆ, ਪਰ ਉਹ ਮਾਮਲਾ ਟਵੀਟ ਤੇ ਚੁੱਕਿਆ, ਕਿ ਟਵੀਟ ਤੇ ਤਾਂ ਉੱਥੇ ਨਹੀਂ ਬੋਲੇ। ਸ਼ਾਇਦ ਉਹਨਾਂ ਨੇ ਟਵਿੱਟਰ ਤੇ ਆ ਕੇ ਟਵੀਟ ਇਸੇ ਕਰਕੇ ਕੀਤਾ, ਕਿਉਂਕਿ ਉਹਨਾਂ ਦੀ ਪਾਰਟੀ ਉਦੋਂ ਤੱਕ ਪ੍ਰਦਰਸ਼ਨ ਕਰ ਚੁੱਕੀ ਸੀ ਪੰਜਾਬ ਦੇ ਵਿੱਚ, ਪ੍ਰੋਟੈਸਟ ਸਟਾਰਟ ਕੀਤਾ ਜਾ ਚੁੱਕਾ ਸੀਗਾ, ਤਾਂ ਫਿਰ ਉਹਨਾਂ ਨੇ ਟਵੀਟ ਇਸ ਮੁੱਦੇ ਤੇ ਵੀ ਕਰ ਦਿੱਤਾ। ਤੇ ਗੱਲ ਇਹ ਆ ਕਿ ਚਲੋ ਅਸੀਂ ਪਹਿਲ ਕਦਮੀ ਹੈ ਕਿ ਅਕਲੀਅਤ ਬਾਰੇ, ਉਹ ਘੱਟ ਗਿਣਤੀ ਬਾਰੇ ਗੱਲ ਕਰਦੇ ਪਏ ਨੇ, ਤੇ ਅੱਛੀ ਗੱਲ ਆ, ਕੋਈ ਬੁਰੀ ਗੱਲ ਨਹੀਂ ਹੈ। ਪਰ ਕੀ ਅਕਲੀਅਤ ਦੇ ਨਾਲ ਅਫਗਾਨਿਸਤਾਨ ਚ, ਬੰਗਲਾਦੇਸ਼ ਚ ਜਾਂ ਲੰਕਾ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ? ਇੱਥੇ ਕੀ ਹੁੰਦਾ ਹੈ ਕਿ ਸਿੱਖਾਂ ਦੇ ਨਾਲ ਜਦੋਂ ਇੱਥੇ ਕੁਝ ਐਸਾ ਵੈਸਾ ਵਾਪਰਦਾ ਹੈ ਕਿ ਉਦੋਂ ਉਹ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ, ਉਹ ਧੱਕਾ ਨਹੀਂ ਹੁੰਦਾ। ਇੱਥੇ ਵੀ ਬੋਲਣ ਦੀ ਜ਼ਰੂਰਤ ਹੈ ਨਾ। ਬਿਲਕੁਲ। ਕਦੇ ਆਪਣੇ ਕੇਜਰੀਵਾਲ ਨੂੰ ਵੀ ਪੁੱਛ ਲਓ ਕਿ ਆਪਣੀ ਵਜ਼ਾਰਤ ਦੇ ਵਿੱਚ ਉੱਥੇ ਸਿੱਖ ਹੀ ਰੱਖ ਲੈਂਦੇ, ਇੱਕ ਰੱਖ ਲੈਂਦੇ, ਕੀ ਫਰਕ ਸੀ ਪੈਂਦਾ? ਕਿਉਂਕਿ ਸਿੱਖਾਂ ਨੇ ਤਾਂ ਬਹੁਤ ਕੁਝ ਦਿੱਤਾ ਹੈ ਕੇਜਰੀਵਾਲ ਸਾਹਿਬ ਨੂੰ। ਤਾਂ ਖੈਰ ਇਹ ਸਾਰੀਆਂ ਗੱਲਾਂ ਨੇ,
ਠੀਕ ਹੈ, ਚਲੋ ਜਿਹੜੇ ਮੁੱਦੇ ਚੁੱਕਦੇ ਆ, ਐਸੇ ਗੱਲ ਕਰਕੇ ਲੋਕ ਕਹਿੰਦੇ ਸੀਗੇ ਕਿ ਬਈ ਸਾਡੇ ਕੀ ਮੁੱਦੇ ਚੁੱਕੂਗੇ, ਤਾਂ ਉੱਥੇ ਅਜੇ ਵੀ ਸਵਾਲ ਹੈ, ਅਜੇ ਵੀ ਸਵਾਲ ਹੈ ਕਿ ਜਿਹੜੀ ਡੱਟਵੀਂ ਤਰੀਕਾਕਾਰੀ ਚਾਹੀਦੀ ਹੈ ਪੰਜਾਬ ਦੇ ਹੱਕ ਦੇ ਵਿੱਚ, ਹਕੂਕ ਦੇ ਵਿੱਚ, ਕੀ ਉਹ ਤਰੀਕਾਕਾਰੀ ਜਿਹੜੀ ਆ ਉਹ ਬਰਕਰਾਰ ਰਹੇਗੀ। ਸ਼ੁਰੂਆਤ ਅੱਛੀ ਹੈ, ਐ ਕਹਿੰਦਾ, ਕਿਉਂਕਿ ਮੈਂ ਹਮੇਸ਼ਾ ਅੜ ਕੇ ਚੱਲਣ ਵਾਲਾ ਇਨਸਾਨ ਨਹੀਂ ਹੈ। ਜਿੱਥੇ ਵੀ ਕਿਤੇ ਕੋਈ ਅੱਛਾ ਕੰਮ ਕਰਦਾ ਹੈ, ਡਜ਼ਨਟ ਮੈਟਰ ਕਿ ਅਸੀਂ ਪਹਿਲਾਂ ਉਹਦੇ ਬਾਰੇ ਕੀ ਰਾਏ ਰੱਖੀ ਹੈ, ਜਿੱਥੇ ਵੀ ਉਹ ਕੰਮ ਕਰਦਾ ਤਾਂ ਅੱਛੀ ਗੱਲ ਹੈ, ਪਰ ਕੀ ਉਹਦਾ ਪੈਮਾਨਾ ਇਕਸਾਰ ਰਹੇਗਾ, ਜਾਂ ਜਿੱਥੇ ਪੰਜਾਬ ਦੀ ਆਰ ਪਾਰ ਦੀ ਲਕੀਰ ਖਿੱਚ ਕੇ ਲੜਾਈ ਲੜਨ ਦੀ ਵਾਰੀ ਆਉਂਦੀ ਹੈ, ਕੀ ਉੱਥੇ ਉਹ ਬੁਲੰਦ ਰਹਿ ਸਕੇਗਾ। ਹਾਲੇ ਟੈਸਟ ਹੋਣੇ ਬਾਕੀ ਆ, ਸ਼ੁਰੂਆਤ ਅੱਛੀ ਹੈ ਇਹਨਾਂ ਦੀ। ਸੀਚੇਵਾਲ ਸਾਹਿਬ ਨੇ ਸੇਮ ਦਾ ਮੁੱਦਾ ਚੁੱਕਿਆ, ਪਾਣੀ ਦਾ ਮੁੱਦਾ ਚੁੱਕਿਆ, ਰਾਘਵ ਚੱਡਾ ਨੇ ਅੱਛੇ ਮੁੱਦੇ ਚੁੱਕੇ ਨੇ। ਇਹ ਸ਼ੁਰੂਆਤ ਅੱਛੀ, ਸਟਾਰਟਿੰਗ ਅੱਛੀ ਆ, ਤਾਂ ਹਾਲੇ ਟੈਸਟ ਜਿਹੜਾ ਹੋਣਾ ਉਹ ਬਾਕੀ ਹੈ। ਜੀ ਜੀ ਜੀ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ। ਚੇਤਨ ਸਿੰਘ ਜੌੜਾ ਮਾਜਰਾ ਜੀ ਬਾਰੇ ਆ ਰਿਹਾ ਸੀ ਸੁਣਨ ਦੇ ਵਿੱਚ ਕਿ ਉਹਨਾਂ ਨੇ, ਮਾਨ ਸਾਹਿਬ ਨਾਰਾਜ਼ ਨੇ, ਮੁੱਖ ਮੰਤਰੀ ਸਾਹਿਬ, ਉਹਨਾਂ ਦੇ ਨਾਲ ਗੱਲ ਵੀ ਨਹੀਂ ਹੋ ਸਕੀ, ਮਿਲੇ ਵੀ ਨਹੀਂ, ਪਰ ਸੀਐਮ ਮਾਨ ਨੇ ਹੁਣ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਹੈ। ਮਿੰਟੂ ਜੀ, ਨਹੀਂ, ਉਹਨਾਂ ਨੂੰ ਗਾਣਾ ਗਾ ਲੈਣਾ ਚਾਹੀਦਾ ਸੀ, ਸਾਡੇ ਨਾਲ ਸੋਹਣਿਓ ਨਾਰਾਜ਼ਗੀ ਤੇ ਜੀ ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ। ਜੀ, ਖੈਰ ਗੱਲ ਇਹ ਆ ਕਿ ਇਹ ਤੇ ਚਲੋ ਹੁਣ ਅੰਦਰ ਦੀਆਂ ਗੱਲਾਂ ਨੇ। ਵਿਧਾਇਕਾਂ ਦੇ ਨਾਲ ਜਿਹੜੀ ਅੱਜ ਦੀ ਮੀਟਿੰਗ ਹੋਈ ਆ, ਇਹਦਾ ਵੀ ਮੇਰੇ ਖਿਆਲ ਦੇ ਨਾਲ ਜੇ ਮੁੱਖ ਤੌਰ ਤੇ ਕਾਰਨ ਦੇਖੀਏ ਤਾਂ ਸ਼ਾਇਦ ਇਹੀ ਹੋ ਸਕਦਾ ਹੈ। ਇੱਕ ਤਾਂ ਤਾਕੀਦ ਕੀਤੀ ਗਈ ਹੋ ਸਕਦੀ ਹੈ ਕਿ ਬਾਈ ਥੋੜਾ ਸੰਭਲ ਕੇ ਚੱਲ, ਸੰਭਲ ਕੇ ਚੱਲ, ਅੱਜ ਨਹੀਂ ਤਾਂ ਕੱਲ ਕਿਤੇ ਪੰਗਾ ਇਹੋ ਜਿਹਾ ਹੋਰ ਨਾ ਪੈ ਜਾਵੇ, ਤਾਂ ਮੁੜ ਕੇ ਜਾਨ ਕਸੂਤੀ ਫਸ ਜਾਂਦੀ ਹੈ। ਤਾਂ ਖੈਰ ਇੱਕ ਤੇ ਇਹ ਜ਼ਰੂਰ ਕਿਹਾ ਗਿਆ ਹੋਏਗਾ, ਤਾਕੀਦ ਇਹੋ ਕੀਤੀ ਗਈ ਹੋਏਗੀ। ਵੈਸੇ ਐਮਐਲਏ ਵੀ ਬੜੇ ਗਜ਼ਬ ਦੇ ਨੇ ਆਮ ਆਦਮੀ ਪਾਰਟੀ ਦੇ, ਤਾਂ ਉਹ ਕੇਜਰੀਵਾਲ ਸਾਹਿਬ ਦੇ ਨਾਲ ਵੀ ਗੁਲਦਸਤਾ ਦੇ ਕੇ ਫੋਟੋ ਖਿਚਵਾਉਂਦੇ ਮੌਕੇ ਤੇ ਇੱਥੇ ਵੀ ਜਾ ਕੇ ਹਾਜ਼ਰੀ ਭਰ ਲੈਂਦੇ ਨੇ। ਖੈਰ ਵਿਧਾਇਕਾਂ ਦੀ ਇਹੀ ਤੇ ਚਾਹੁੰਦੀ ਹੈ ਨਾ ਕਿ ਹਾਈ ਕਮਾਂਡ ਚ ਵੀ ਪੁੱਛ ਪ੍ਰਤੀਤ ਹੁੰਦੀ ਰਹਿੰਦੀ ਹੈ, ਵਿਧਾਇਕਾਂ ਦੇ ਸਿਰ ਤੇ ਹੀ ਹੈ ਨਾ, ਸਰਕਾਰਾਂ ਵਿਧਾਇਕਾਂ ਦੇ ਸਿਰ ਤੇ, ਸਾਡੇ ਹੀ ਸਿਰ ਤੇ ਸਰਕਾਰਾਂ ਚੱਲਦੀਆਂ ਨੇ, ਵਿਧਾਇਕ ਕਹਿ ਸਕਦੇ ਆ। ਤਾਂ ਹੁਣ ਇੱਧਰ ਵੀ ਗਏ ਨੇ, ਪਰ ਜਿਹੜੀ ਮੁੱਢਲੇ ਤੌਰ ਤੇ ਜਾਣਕਾਰੀ ਨਿਕਲ ਰਹੀ ਹੈ ਕਿ 3 ਕੰਮ ਦੇਣ ਵਾਸਤੇ ਕਿਹਾ ਗਿਆ ਕਿ ਬਾਈ 3 ਕੰਮ ਐਸੇ ਕਰਾਓ ਹਲਕਿਆਂ ਦੇ ਵਿੱਚ ਜਾ ਕੇ ਜਿਹੜੇ ਚਮਕਦੇ ਹੋਣ, ਚਮਕਣ ਲੱਗ ਪੈਣ। ਇਸ ਕਰਕੇ ਅਫਸਰਾਂ ਨੂੰ ਵੀ ਕਹਿੰਦੇ ਆ ਕਿ ਇਹਨਾਂ ਨੇ ਹੁਕਮ ਦਿੱਤੇ ਆ ਕਿ ਬਾਈ ਵਿਧਾਇਕਾਂ ਦੇ ਇਹ ਜਿਹੜੇ ਕੰਮ ਆ ਨਾ, ਜਲਦੀ ਨੇਪਰੇ ਚਾੜ ਦੇਣੇ ਆ, ਤੁਸੀਂ ਕੋਈ ਢਿੱਲ ਮੱਠ ਨਹੀਂ ਕਰਨੀ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਦੇਖੋ, ਚਲੋ ਇਹ ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਨੇ, ਤਾਕੀਦ ਹੋਈ ਹੋਏਗੀ, ਥੋੜੀ ਟ੍ਰੇਨਿੰਗ ਦਿੱਤੀ ਹੋਏਗੀ, ਵਗੈਰਾ ਵਗੈਰਾ, ਸਾਰੀਆਂ ਗੱਲਾਂ ਮੰਨਦੇ ਆ ਆਪਾਂ, ਪਰ ਅਸਲ ਦੇ ਵਿੱਚ ਮੁਸ਼ਕਲ ਮੇਰੇ ਖਿਆਲ ਦੇ ਨਾਲ ਇਹ ਹੋਈ ਆ, ਜਿਹੜਾ ਤੁਸੀਂ ਨਾਮ ਲਿਆ ਨਾ ਚੇਤਨ ਸਰ ਦਾ, ਤਾਂ ਨਾਮ ਮੇਰੇ ਖਿਆਲ ਦੇ ਨਾਲ ਇਹੀ ਗੂੰਜਿਆ ਹੋਏਗਾ ਕਿ ਕੀਤਾ ਕੀ ਜਾਵੇ ਹੁਣ। ਆਖਰ ਨੂੰ ਤਾਂ ਦੇਖੋ ਗੱਲ ਕੀ ਹੈ ਕਿ ਐਮਐਲਏਜ਼ ਨੇ ਹੀ ਫੈਸਲਾ ਲੈਣਾ ਹੈ ਨਾ, ਜੋ ਤੁਹਾਡਾ ਸਾਰਾ ਵਿਧਾਇਕ ਦਲ ਆ, ਕਿ ਕੀ ਕੀਤਾ ਜਾਵੇ, ਕਿ ਪੋਰਟਫੋਲੀਓ ਚੇਂਜ ਕਰ ਦਿੱਤਾ ਜਾਵੇ, ਜਾਂ ਕੋਈ ਵਿਚਾਲੜਾ ਰਸਤਾ ਕੀ ਕੱਢਿਆ ਜਾ ਸਕਦਾ ਹੈ, ਕਿਉਂਕਿ ਕੋਈ ਫੈਸਲਾ ਐਸਾ ਲਿਆ ਜਾਵੇ ਜਿਹਦੇ ਨਾਲ ਕੋਈ ਫੇਰ ਨਾਰਾਜ਼ਗੀ ਸਾਹਮਣੇ ਆ ਜਾਵੇ ਕਿ ਨਹੀਂ ਇਹ ਨਹੀਂ ਸੀ ਹੋਣਾ ਚਾਹੀਦਾ। ਕਿਉਂਕਿ ਹੁਣ ਗੱਲ ਤੇ ਇਹ ਆ, ਜਿਵੇਂ ਕਹਿੰਦੇ ਹੁੰਦੇ ਨੇ ਕਿ ਖਾਵੇ ਤੇ ਕੋੜੀ, ਛੱਡੇ ਤੇ ਅੰਨਾ। ਹੁਣ ਸਮੱਸਿਆ ਤੇ ਇੱਥੇ ਕੱਲ ਵੀ ਆਪਾਂ ਗੱਲ ਕੀਤੀ ਸੀਗੀ ਕਿ ਸਮੱਸਿਆ ਕੱਲੀ ਪੰਜਾਬ ਦੀ ਨਹੀਂ, ਸਮੱਸਿਆ ਹਿਮਾਚਲ ਦੀ ਵੀ ਸਤਾਉਂਦੀ ਪਈ ਹੈ ਨਾ, ਮੁੜ ਯਾਦ ਸਤਾਵੇ ਹਿਮਾਚਲ ਦੀਆਂ ਗਲੀਆਂ ਦੀ, ਹੁਣ ਇਹਨਾਂ ਨੂੰ ਹਿਮਾਚਲ ਦੀਆਂ ਗਲੀਆਂ ਦੀ ਵੀ ਯਾਦ ਸਤਾਉਂਦੀ ਪਈ ਆ। ਇਸ ਕਰਕੇ ਉਧਰ ਵੀ ਦੇਖਦੇ ਪਏ ਨੇ। ਤਾਂ ਹੋ ਸਕਦਾ ਕਿ ਇਸ ਬਹਾਨੇ, ਮਤਲਬ ਕਿ ਬਹਾਨਾ ਕੋਈ ਹੋਰ ਹੁੰਦਾ, ਨਿਸ਼ਾਨਾ ਕੋਈ ਹੋਰ ਹੁੰਦਾ, ਕਿ ਇਸ ਮੀਟਿੰਗ ਦੇ ਵਿੱਚ ਇਸ ਬਹਾਨੇ ਇਸ ਗੱਲ ਤੇ ਵੀ ਚਰਚਾ ਕੀਤੀ ਗਈ ਹੋਵੇ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਬਚ ਜਾਵੇ, ਐਸਾ ਕੋਈ ਉਪਾਅ ਲੱਭੀਏ। ਜੀ ਬਿਲਕੁਲ। ਅਗਲੀ ਖਬਰ ਤੇ ਵੱਲ ਵਧ ਗਏ ਤੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੀ। ਉਹ ਕਹਿੰਦੇ ਵੀ ਜ਼ਮੀਨੀ ਹਕੀਕਤਾਂ ਦੇ ਉਲਟ ਹੈ ਜਿਹੜੀ ਪਟਵਾਰੀਆਂ ਦੀਆਂ ਅਸਾਮੀਆਂ ਘੱਟ ਕਰਨ ਦਾ ਤੁਸੀਂ ਫੈਸਲਾ ਕੀਤਾ, ਜ਼ਮੀਨੀ ਹਕੀਕਤ ਕੁਝ ਹੋਰ ਆ। ਜੀ ਵੇਖੋ, ਇਹ ਅਸਾਮੀਆਂ ਤੇ ਵਧਾਉਣ ਆਈ ਹੈ ਸਰਕਾਰ, ਅਸਾਮੀਆਂ ਮਕਾਉਣ ਥੋੜੀ ਆਈ ਹੈ। ਇਹਨਾਂ ਦਾ ਹਰਾ ਪੈਨ ਜਿਹੜਾ ਹੈ ਉਹਨੂੰ ਤੇ ਬਾਲਟੀ ਚਾਹੀਦੀ ਹੈ ਕਿ 5 ਸਾਲਾਂ ਚ ਖਪਤ ਕਰ ਦੇਵੇ, ਜੇ ਹੋਰ ਜ਼ਰੂਰਤ ਪਵੇ ਤੇ ਹੋਰ ਲੈ ਆਵੇ, ਟੱਬ ਭਰ ਕੇ। ਇੰਨੀ ਸ਼ਾਹੀ ਲੱਗਣੀ ਚਾਹੀਦੀ ਹੈ ਬੇਰੁਜ਼ਗਾਰਾਂ ਤੇ, ਕਿਉਂਕਿ ਇੰਨੀ ਲੱਗ ਜਾਣੀ ਹੈ ਬੇਰੁਜ਼ਗਾਰੀ। ਦਰਜੂ ਸਾਡੀ, ਮੈਂ ਕੱਲ ਵੀ ਦੱਸਿਆ ਸੀਗਾ ਕਿ 7.5% ਅਜੇ ਵੀ ਹੈ। ਖੈਰ ਹੁਣ ਇਹ ਅਸਾਮੀਆਂ ਘਟਾ ਰਹੇ ਨੇ। ਆਈਓ ਕੁਛ ਜਿਹੜਾ ਸੀਗਾ ਉਹ ਅਮਰਿੰਦਰ ਸਿੰਘ ਹੋਰਾਂ ਨੇ ਕੀਤਾ ਸੀਗਾ, ਕਿ ਕਹਿੰਦੇ ਸੀਗੇ ਕਿ ਘਰ ਘਰ ਰੁਜ਼ਗਾਰ, ਤੇ ਮੁੜ ਕੇ ਘਰ ਘਰ ਨੌਕਰੀ ਕਿਹਨਾਂ ਦੇ ਵੜੀ ਉਹ ਸਭ ਨੂੰ ਪਤਾ ਆ।
ਜੀ। ਤੇ ਉਹਨਾਂ ਨੇ ਵੀ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਆਰੀ ਚਲਾਉਣੀ ਸਟਾਰਟ ਕਰ ਦਿੱਤੀ ਸੀਗੀ, ਹੂੰ, ਛਾਂਗਣੇ ਸਟਾਰਟ ਕਰ ਦਿੱਤੇ ਸੀਗੇ। ਤਾਂ ਇਹ ਹੁਣ ਪਹਿਲੇ ਪੜਾਅ ਦੇ ਵਿੱਚ ਹੀ ਅਜਿਹਾ ਕਰਨ ਜਾ ਰਹੇ ਨੇ ਤੇ ਮੇਰੇ ਖਿਆਲ ਦੇ ਨਾਲ ਇਹ ਠੀਕ ਨਹੀਂ ਹੈ, ਕਿਉਂਕਿ ਖਬਰ ਇਹ ਆ ਰਹੀ ਹੈ, ਚਲੋ ਜੀ। ਇਹ ਤੇ ਪ੍ਰਤੀਕਰਮ ਹੈ ਨਾ, ਹੂੰ, ਇਹ ਹੂੰ, ਤੇ ਹੂੰ। ਰੱਦੇ ਅਮਲ ਹੈ। ਪਹਿਲਾਂ ਹੀ ਖਬਰ ਆ ਗਈ ਸੀਗੀ ਕਿ ਪਟਵਾਰੀਆਂ ਦੀਆਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਨੇ। ਮਤਲਬ ਕਿ ਓਵਰਆਲ ਜੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਆਪਣੇ ਇੱਥੇ ਟੋਟਲ ਜਿਹੜੀਆਂ ਪ੍ਰਵਾਨਿਤ ਅਸਾਮੀਆਂ ਨੇ ਉਹ ਸ਼ਾਇਦ 4610 ਨੇ, ਜੇ ਮੈਂ ਨਹੀਂ ਭੁੱਲਦਾ, ਪਟਵਾਰੀਆਂ ਦੀਆਂ। ਜੀ। ਹੁਣ ਉਹਦੇ ਵਿੱਚੋਂ ਵੀ ਤੁਸੀਂ 1050 ਯਾਨੀ ਲਾ ਲਓ ਕਿ ਤਕਰੀਬਨ 1000 ਨੂੰ ਹੀ ਆਪਾਂ ਲਾ ਲਈਏ ਤਾਂ 4600 ਦੇ ਵਿੱਚੋਂ 1000 ਗਿਆ ਜੀ। ਤਾਂ 3600 ਰਹਿ ਗਿਆ। ਹੂੰ, ਹੁਣ ਰੌਲਾ ਇਹ ਆ ਕਿ ਇਹ ਬਹੁਤ ਲੰਮੇ ਸਮੇਂ ਤੋਂ ਚਲੋ ਇਹ ਪੋਸਟਾਂ ਨੇ, ਤਾਂ ਸਾਡੀ ਵਸੋਂ ਕਿੰਨੀ ਵਧੀ ਆ, ਸਾਡਾ ਸ਼ਹਿਰੀਕਰਨ ਕਿੰਨਾ ਹੋਇਆ, ਇਹ ਸਾਰੀਆਂ ਚੀਜ਼ਾਂ ਅੱਜ ਦੇ ਦੌਰ ਦੇ ਵਿੱਚ ਤੁਹਾਨੂੰ ਪਤਾ ਕਿ ਜ਼ਮੀਨ ਨਾਲ ਜੁੜੇ ਡਾਕੂਮੈਂਟਸ ਦੀ ਵੀ ਬਹੁਤ ਜ਼ਰੂਰਤ ਪੈਂਦੀ ਆ, ਬਹੁਤ ਜ਼ਿਆਦਾ ਹੂੰ। ਜ਼ਰੂਰਤ ਪੈਂਦੀ ਆ। ਜੀ, ਤਾਂ ਜੀ। ਫਿਰ ਉੱਤੇ ਤੁਸੀਂ ਦੇਖੋ ਕਿ ਮੌਸਮੀ ਮਾਰ ਵੀ ਜ਼ਿਆਦਾ ਪੈਣ ਲੱਗ ਪਈ ਆ। ਕਈ ਜੀ। ਵਾਰ ਇੱਕ ਸਾਲ 'ਚ 3-3 ਗਰਦੌਰੀਆਂ ਆਉਂਦੀਆਂ ਨੇ ਉਰੇ। ਹੂੰ, ਸੋ ਗੱਲ ਇਹ ਆ ਕਿ ਅਸੀਂ ਠੀਕ ਹੈ ਪਟਵਾਰੀਆਂ ਦੇ ਬਾਰੇ ਵੱਖ-ਵੱਖ ਧਾਰਨਾਵਾਂ ਬਣਾਈਆਂ ਹੋਈਆਂ ਨੇ, ਬੋਲੀਆਂ ਵੀ ਬਣੀਆਂ ਹੋਈਆਂ ਨੇ, ਜੀ। ਲੋਕ ਨਾਚ ਦੇ ਵਿੱਚ ਬੋਲੀਆਂ ਵੀ ਪਾਈਆਂ ਜਾਂਦੀਆਂ ਪਟਵਾਰੀਆਂ ਦੇ ਨਾਮ ਤੇ। ਹੂੰ, ਐਸੀ ਗੱਲ ਨਹੀਂ ਹੈ ਕਿ ਪਟਵਾਰੀ ਵੀ ਸਾਰੇ ਦੁੱਧ ਧੋਤੇ ਹੈਗੇ ਆ, ਵਿੱਚੋਂ ਇਹਨਾਂ ਦੇ ਵੀ ਤੁਹਾਨੂੰ ਪਤਾ ਨਿਕਲਦੇ ਰਹਿੰਦੇ ਆ ਜੀ। ਸਮੇਂ-ਸਮੇਂ ਤੇ। ਹੂੰ, ਖੈਰ ਚਲੋ ਉਧਰੋਂ ਛੱਡ ਕੇ ਗੱਲ ਜਿਹੜੀ ਹੈ ਵਰਕਲੋਡ ਦੀ ਕੀਤੀ ਜਾਵੇ, ਤਾਂ ਜਦੋਂ ਤੁਸੀਂ ਇਸ ਤਰ੍ਹਾਂ ਕਰ ਦਿਓਗੇ ਤਾਂ ਫਿਰ ਉਹਨਾਂ ਨੂੰ ਬੰਦੇ ਰੱਖਣ ਦਾ ਤੇ ਬਹਾਨਾ ਮਿਲ ਜਾਏਗਾ ਕਿ ਸਾਡੇ ਕੋਲ ਬਈ ਸਰਕਲ ਜ਼ਿਆਦੇ ਨੇ, ਅਸੀਂ ਕੀ ਕਰੀਏ, ਆ ਸਾਡਾ ਅਸਿਸਟੈਂਟ ਹੋਏਗਾ, ਫਲਾਣਾ ਹੋਏਗਾ, ਪੀਏ ਹੂੰ, ਹੋਏਗਾ, ਹੂੰ, ਸ਼ੀਏ ਹੋਏਗਾ। ਤਾਂ ਫਿਰ ਸਾਰਾ ਕੁਝ ਤੇ ਤੁਸੀਂ ਆਪ ਹੀ ਉਹ ਮੁੱਢ ਬੰਨ ਕੇ ਦੇ ਦੋਗੇ। ਇਹ ਹੂੰ। ਚੀਜ਼ਾਂ ਜਿਹੜੀਆਂ ਸੋਚਣ ਵਿਚਾਰਨ ਦਾ ਵਿਸ਼ਾ ਹੋਣੀਆਂ ਚਾਹੀਦੀਆਂ। ਤਾਂ ਪ੍ਰਤਾਪ ਸਿੰਘ ਬਾਜਵਾ ਨੇ ਇਸੇ ਚੀਜ਼ ਦੀ ਹੀ ਨਿੰਦਿਆ ਕੀਤੀ ਹੈ। ਉਹਨਾਂ ਨੇ ਕਿਹਾ ਹੈ ਜੀ। ਕਿ ਇਸ ਫੈਸਲੇ ਨੇ ਸਿੱਧ ਕਰ ਦਿੱਤਾ ਕਿ ਮਾਨ ਸਰਕਾਰ ਜ਼ਮੀਨੀ ਹਕੀਕਤਾਂ ਦੇ ਉਲਟ ਕੰਮ ਕਰ ਰਹੀ ਹੈ। ਤਾਂ ਹਕੀਕਤਾਂ ਕੀ ਹੋ ਗਈਆਂ, ਉਹਦਾ ਸਾਰਾਂਸ਼, ਉਹਦਾ ਤੱਤ ਜਿਹੜਾ ਉਹ ਇਹੋ ਹੀ ਨਿਕਲਦਾ ਕਿ ਜ਼ਮੀਨੀ ਹਕੀਕਤਾਂ ਇਹ ਨੇ ਕਿ ਜੀ। ਪਟਵਾਰੀਆਂ ਦੀਆਂ ਅਸਾਮੀਆਂ ਜਿਹੜੀਆਂ ਸੀਗੀਆਂ ਉਹਨਾਂ ਤੇ ਪਹਿਲਾਂ ਭਰਤੀ ਹੈ ਨਹੀਂ ਸੀ। ਜੇ ਭਰਤੀ ਹੋਈ ਤਾਂ ਨਿਯੁਕਤੀਆਂ ਬਹੁਤ ਲੇਟ ਹੋਈਆਂ। ਜੇ ਨਿਯੁਕਤੀਆਂ ਹੋਈਆਂ ਵੀ ਆ ਤੇ ਪੂਰੀਆਂ ਨਹੀਂ ਹੋਈਆਂ। ਜੀ। ਹਾਲੇ ਵੀ ਸਰਕਲ ਜਿਹੜੇ ਆ ਉਹ ਮਤਲਬ ਕਿ ਕਈਆਂ ਪਟਵਾਰੀਆਂ ਕੋਲ ਇੱਕ ਤੋਂ ਵਧੇਰੇ ਨੇ। ਤਾਂ ਉਸ ਦਰਮਿਆਨ ਹੀ ਇਹ ਖਬਰ ਆ ਜਾਂਦੀ। ਮੇਰੇ ਖਿਆਲ ਦੇ ਨਾਲ ਇਹ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਬਈ ਅਸਾਮੀਆਂ ਖਾਲੀ ਕਰਨ ਦੀ ਜ਼ਰੂਰਤ ਨਹੀਂ ਹੈ, ਸਗੋਂ ਅਸਾਮੀਆਂ ਜਿਹੜੀਆਂ ਨੇ ਉਹ ਖਾਲੀ ਭਰਨ ਦੀ ਜ਼ਰੂਰਤ ਹੈ। ਹੂੰ। ਜੀ, ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਰਪਾਲ ਚੀਮਾ ਜੀ ਦੇ ਬਿਆਨ ਦੀ। ਉਹ ਕਹਿੰਦੇ ਨੇ ਕਿ ਜਿਹੜੀ ਆਯੁਸ਼ਮਾਨ ਸਕੀਮ ਹੈ, ਉਹਦੇ ਤਹਿਤ ਸਾਰਾ ਪੈਸਾ ਹੁਣ ਜਮ੍ਹਾਂ ਕਰਾਤਾ ਤੇ ਜਿਹੜਾ ਇਲਾਜ ਜਿਹੜਾ ਪਹਿਲਾਂ ਰੁਕਿਆ ਪਿਆ ਸੀ, ਕਾਰਡ-ਕੂਡ ਚੱਲਦੇ ਨਹੀਂ ਸੀ ਲੋਕਾਂ ਦੇ, ਉਹ ਕਹਿੰਦੇ ਕੱਲ੍ਹ ਤੋਂ ਸ਼ੁਰੂ ਹੋ ਜਾਊਗਾ। ਦੇਖੋ ਇਹਨਾਂ ਦਾ ਜਿਹੜਾ ਬਿਆਨ ਆਇਆ ਵਾ, ਜੀ। ਉਹ ਬਿਆਨ ਉਦੋਂ ਆਇਆ ਜਦੋਂ ਚੰਡੀਗੜ੍ਹ ਦੇ ਪੀਜੀਆਈ ਨੇ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਹੂੰ। ਜੀ। ਇਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਸਕੀਮ ਵਿੱਚ ਸਾਰਾ ਪੈਸਾ ਜਮ੍ਹਾਂ ਕਰਵਾ ਦਿੱਤਾ ਹੈ ਤੇ ਕੱਲ ਤੋਂ ਇਸ ਯੋਜਨਾ ਤਹਿਤ ਇਲਾਜ ਸ਼ੁਰੂ ਹੋ ਜਾਵੇਗਾ। ਜੀ। ਤੇ ਨਾਲ ਕਿਹਾ ਕਿ ਪੰਜਾਬ ਦੇ ਜਿਹੜੇ ਸਕੂਲਾਂ ਦੇ ਵਿੱਚ ਸਟਾਫ ਦੀ ਕਮੀ ਹੈ, ਹੂੰ, ਉਹਨਾਂ ਲਈ ਅਸੀਂ ਨਵਾਂ ਸਟਾਫ ਭਰਤੀ ਕਰਨਾ ਸ਼ੁਰੂ ਕਰ ਦਿੱਤਾ, ਯਾਨੀ ਹੂੰ। ਸਕੂਲਾਂ ਵੱਲ ਵੀ ਧਿਆਨ ਦੇਣਗੇ। ਜੀ। ਤਾਂ ਖੈਰ ਆਯੁਸ਼ਮਾਨ ਭਾਰਤ ਯੋਜਨਾ ਦਾ ਤਾਂ ਪੰਜਾਬ ਦੇ ਵਿੱਚ ਦਿਵਾਲਾ ਨਿਕਲ ਚੁੱਕਾ ਹੈ। ਇਸ ਗੱਲ ਦੀ ਤੇ ਕੋਈ ਚਲੋ ਕਿ ਗੁੰਜਾਇਸ਼ ਨਹੀਂ, ਕੋਈ ਸੰਭਾਵਨਾ ਨਹੀਂ ਕਿ ਆਪਾਂ ਇਨਕਾਰੀ ਹੋ ਜਾਈਏ, ਜੀ, ਜੀ। ਕੋਈ ਗੁੰਜਾਇਸ਼ ਨਹੀਂ ਹੈ। ਹੂੰ, ਤਾਂ ਹੋਇਆ ਕੀ ਹੈ ਕਿ 16 ਕਰੋੜ ਰੁਪਈਆ 7 ਮਹੀਨਿਆਂ ਦਾ ਬਕਾਇਆ ਇਹਨਾਂ ਨੇ ਅਦਾ ਨਹੀਂ ਕੀਤਾ। ਹੂੰ। 7 ਚੋਂ ਲਾ ਲਓ ਕਿ 4-5 ਇਹਨਾਂ ਦੇ ਹੋ ਗਏ, ਬਾਕੀ ਉਹਨਾਂ ਦੇ ਹੋ ਗਏ। ਤਾਂ ਇਹਨਾਂ ਨੇ ਜਿਹੜੇ ਪੀਜੀਆਈ ਵਾਲੇ ਆ 1200 ਤੋਂ 1400 ਮਰੀਜ਼ਾਂ ਦਾ ਜਿਹੜਾ ਇਲਾਜ ਕਰਦਾ ਹੈ, ਹੂੰ, ਹੂੰ, ਉਹਦੇ ਤੋਂ ਨਾ ਕਰ ਦਿੱਤੀ ਹੈ। ਹੂੰ। ਖੈਰ ਹੁਣ ਇਹਨਾਂ ਨੇ ਇਸ ਗੱਲ ਦਾ ਨੋਟਿਸ ਲਿਆ ਕਿਉਂਕਿ ਬੇਇੱਜ਼ਤੀ ਬਹੁਤ ਜ਼ਿਆਦਾ ਹੋਈ ਇਹਨਾਂ ਦੀ, ਬਹੁਤ ਜੀ, ਜ਼ਿਆਦਾ ਬੇਇੱਜ਼ਤੀ ਹੋਈ ਜੀ। ਕਿ ਤੁਸੀਂ 16 ਕਰੋੜ ਰੁਪਈਆ ਨਹੀਂ ਜੇ ਭਰ ਸਕਦੇ। ਇਸ ਤੋਂ ਹੂੰ। ਪਹਿਲਾਂ ਜਿਹੜਾ ਇੱਕ ਪੂਰਾ ਹਸਪਤਾਲ ਹੈਗਾ ਚੰਡੀਗੜ੍ਹ ਦੇ ਵਿੱਚ, ਸ਼ਾਇਦ 32 ਵਾਲਾ, ਜੀ। ਉਹਨਾਂ ਨੇ ਵੀ ਇਨਕਾਰ ਕਰ ਦਿੱਤਾ ਸੀਗਾ ਆਯੁਸ਼ਮਾਨ ਤੋਂ ਪਿਛਲੇ ਮਹੀਨੇ। ਹੂੰ। ਦਰਅਸਲ ਹੁਣ ਹਾਲੇ ਵੀ ਮੈਨੂੰ ਹਾਲੇ ਵੀ ਸ਼ੱਕ ਆ ਕਿਉਂਕਿ ਇਹ ਜਿਹੜੀ ਸਾਰੀ ਖਬਰ ਆਪਾਂ ਕਰ ਰਹੇ ਹਾਂ, ਇਹਦੇ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਪੂਰੇ ਪੰਜਾਬ ਦਾ ਹੀ ਆਯੁਸ਼ਮਾਨ ਦਾ ਬਿੱਲ ਕਲੀਅਰ ਹੋ ਜਾਏਗਾ। ਜੀ। ਇਹਦੇ ਚ ਹਾਲੇ ਕਲੀਅਰ ਨਹੀਂ ਹੈ। ਮੈਂ ਕੋਈ ਚਲੋ ਆਪਦੇ ਕੋਲੋਂ ਦਾਵਾ ਨਹੀਂ ਕਰਦਾ, ਹੂੰ, ਸਵੇਰੇ ਪਤਾ ਲੱਗ ਜਾਏਗਾ।
ਕਿ ਕੀ ਇਕੱਲਾ ਪੀਜੀਆਈ ਦਾ ਹੀ ਬਿੱਲ ਕਲੀਅਰ ਹੋਇਆ ਜਾਂ ਪੰਜਾਬ ਦਾ, ਤੇ ਜੇ ਪੂਰੇ ਪੰਜਾਬ ਦਾ ਕਰਨਾ ਤਾਂ ਸਭ ਤੁਹਾਨੂੰ ਘੱਟੋ ਘੱਟ 100 ਕਰੋੜ ਰੁਪਈਆ ਚਾਹੀਦਾ, ਮਿਨੀਮਮ 100 ਕਰੋੜ ਜੀ 100 ਕਰੋੜ ਰੁਪਈਆ, ਕਿਉਂਕਿ ਇਹ ਸਾਰਾ ਬਕਾਇਆ ਖਲੋਤਾ ਹੈ ਜ਼ੂਰ ਬਹੁਤ ਲੰਬੇ ਸਮੇਂ ਤੋਂ, ਤਕਰੀਬਨ 700 ਹਸਪੀਟਲਸ ਦਾ। ਜੀ ਇਹ ਮੈਂ ਸਾਰੀ ਰਿਪੋਰਟ ਕੀਤੀ ਹੋਈ ਅੱਗੇ, ਸੋ ਇਸ ਕਰਕੇ ਮੈਨੂੰ ਹੱਥੋਂ ਹੱਥੀ ਉਹ ਡਾਟਾ ਯਾਦ ਆ ਕਿ 700 ਨਿੱਜੀ ਹਸਪਤਾਲ ਨੇ ਸਰਕਾਰ ਤੋਂ 100 ਕਰੋੜ ਰੁਪਈਆ ਲੈਣਾ ਵਾ, ਤਾਂ ਕੀ ਉਹ ਸਾਰਾ 100 ਕਰੋੜ ਦਾ ਬੰਦੋਬਸਤ ਹੋ ਗਿਆ ਵਾ? ਜੀ ਤੇ ਜੇ ਬੰਦੋਬਸਤ ਹੋਇਆ ਸੀ ਤੇ ਤੁਸੀਂ ਇਸੇ ਗੱਲ ਤੋਂ ਹੀ ਉਡੀਕਦੇ ਸੀਗੇ ਕਿ ਬਈ ਪੀਜੀਆਈ ਕਦੋਂ ਜਵਾਬ ਦੇਵੇਗਾ ਤੇ ਕਦੋਂ ਭਰਾਂਗੇ? ਕਿਉਂਕਿ ਆਯੁਸ਼ਮਾਨ ਜਿਹੜੀ ਇਹ ਪੰਜਾਬ ਦੀ ਸਕੀਮ ਹੈ ਨਾ, ਦੇਖੋ ਗੱਲ ਕੀ ਆ ਕਿ ਚੰਡੀਗੜ੍ਹ ਦੇ ਵਿੱਚ ਤੇ ਹੁਣ ਬੰਦ ਹੋਈ, ਜੀ ਚੰਡੀਗੜ੍ਹ ਦੇ ਵਿੱਚ ਹੁਣ ਬੰਦ ਹੋਈ ਆ, ਪੰਜਾਬ ਦੇ ਵਿੱਚ ਇਹਨੇ ਮਈ ਦੇ ਅੰਤਲੇ ਪੜਾਅ ਤੇ ਹੀ ਦਮ ਤੋੜ ਦਿੱਤਾ ਸੀਗਾ। ਤਾਂ ਇਹਦਾ ਮਤਲਬ ਇਹੋ ਆ ਕਿ ਜਦੋਂ ਤੱਕ ਸੋਸ਼ਲ ਮੀਡੀਆ ਤੇ ਰੌਲਾ ਨਹੀਂ ਪੈਂਦਾ, ਜਦੋਂ ਤੱਕ ਚੰਡੀਗੜ੍ਹੋਂ ਖਬਰ ਨਹੀਂ ਲੱਗਦੀ, ਜਦੋਂ ਤੱਕ ਤੁਹਾਡੇ ਵਿਰੋਧੀ 5-7 ਟਵੀਟ ਭੁਆ ਕੇ ਨਹੀਂ ਮਾਰਦੇ, ਤੁਹਾਨੂੰ ਸੁਰਤ ਹੀ ਨਹੀਂ ਆਉਂਦੀ, ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਦਾ। ਇਹਨਾਂ 700 ਹਸਪਤਾਲਾਂ ਨੇ ਤੇ ਕਹਿ ਲੋ ਕਿ ਜੂਨ ਚੜ੍ਹਦਿਆਂ ਹੀ ਹੱਥ ਖੜੇ ਕੀਤੇ ਹੋਏ ਨੇ, ਇਲਾਜ ਨਹੀਂ ਕਰਦੇ, ਪੰਜਾਬ 'ਚ ਇਲਾਜ ਬੰਦ ਆ। ਅੱਜ ਤੁਹਾਨੂੰ ਇੱਕ ਹਸਪਤਾਲ ਦਿਖ ਗਿਆ, ਉਹਦਾ ਹੱਥ ਘੁਮਾਇਆ ਕਿ ਨਹੀਂ 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 ਉਹ ਇਲਾਜ ਨਹੀਂ ਕਰ ਰਹੇ, ਤੇ ਜਿਹੜੇ 700 ਨੇ ਹੱਥ ਘੁਮਾਇਆ ਕਿ ਅਸੀਂ ਇਲਾਜ ਨਹੀਂ ਕਰਨਾ, ਜੀ ਉਹਨਾਂ ਦੀ ਤਾਂ ਤੁਸੀਂ ਸੁਣੀ ਨਹੀਂ। ਸੋ ਖੈਰ ਇਹੀ ਸਰਕਾਰਾਂ ਹੁੰਦੀਆਂ ਨੇ, ਇਹੀ ਕਹਿ ਲੋ ਕਿ ਰੰਗ ਢੰਗ ਹੁੰਦੇ ਆ ਜਮਹੂਰੀਅਤ ਦੇ ਵਿੱਚ, ਪਰ ਆ ਨਹੀਂ ਹੋਣਾ ਚਾਹੀਦਾ ਕਿ ਇਹੋ ਜਿਹਾ ਕੰਮ ਤੁਸੀਂ ਕਰੋ ਕਿ ਹਾਂ ਜੇ ਰੌਲਾ ਪੈਂਦਾ ਹੈ ਤੇ ਉੱਥੇ ਥੋੜਾ ਜਿਹਾ ਤੋਪਾ ਭਰ ਦਿਓ। ਮਤਲਬ ਕਿ ਹਾਂ ਹੁਣ ਆ ਕਿਸਾਨਾਂ ਨੇ ਵੀ ਜਿੱਦਾਂ ਕਹਿ ਲੋ ਕਿ ਚੰਗੇ ਅੱਗੇ ਲਾਏ ਆ, ਇਹ ਸੂਤ ਹੀ ਇਹਨਾਂ ਦੇ ਆਉਂਦੇ ਆ, ਉਹ ਇੱਕ ਬਣਾ ਕੇ ਪੋਸਟਰ ਜਿਹਾ ਪਾ ਦਿੰਦੇ ਕਿ ਕੱਲ ਤੋਂ ਪੰਜਾਬ ਜਾਮ ਹੈ। ਚਲੋ ਰਾਤ ਨੂੰ ਸਤੌਜ ਦੇ ਵਿੱਚ ਆਪਣੀ ਮਤਲਬ ਕਿ ਵਾਈਫ ਨੂੰ ਲੈ ਕੇ ਆਏ ਸਨ ਕਿ ਚੱਲ ਪਿੰਡ ਘੁਮਾ ਕੇ ਲਿਆਵਾਂ, ਜਿਵੇਂ ਉਹ ਪੋਸਟਰ ਪਾਇਆ ਉਹਨਾਂ ਨੇ ਉੱਥੋਂ ਹੀ ਛੱਡ ਕੇ ਭੱਜ ਵਗਾ ਸਾਡਾ ਸੀਐਮ। 4 ਘੰਟੇ ਮੁਲਾਕਾਤ ਕੀਤੀ ਜਾ ਕੇ ਆਗੂਆਂ ਦੇ ਨਾਲ, ਤੇ ਰਾਤੋਂ ਰਾਤ ਹੀ ਸੈਟਿੰਗ ਹੋ ਗਈ ਕਿ ਨਹੀਂ ਨਹੀਂ ਜੀ ਚਲੋ ਧਰਨਾ ਮੁਲਤਵੀ ਕਰ ਦਿੱਤਾ ਗਿਆ। ਮਤਲਬ ਇਹ ਹੈ ਕਿ ਜਿਹੜਾ ਤੁਹਾਡਾ ਗਲ ਫੜ ਕੇ ਗੂਠਾ ਦਿੰਦਾ ਹੈ, ਆਨੇ ਬਾਹਰ ਕੱਢਦਾ, ਤੁਸੀਂ ਉਹਦੇ ਲਈ ਝਾਕਦੇ ਹੋ। ਤਾਂ ਜਿਹੜੇ ਇਹ ਗਰੀਬ ਗੁਰਬੇ ਆ, ਜਿਹੜੇ ਲਾਭਪਾਤਰੀ ਆ, ਉਹਨਾਂ ਦੀ ਤੁਸੀਂ 2 ਮਹੀਨੇ ਤੱਕ ਸੁਣੀਓ ਹੀ ਨਹੀਂ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਕੂਲਾਂ ਦੀ ਕਿਤਾਬਾਂ ਦੀ। 5 ਮਹੀਨੇ ਹੋਏ ਕਹਿੰਦੇ ਮਿੰਟੂ ਜੀ ਸਕੂਲਾਂ 'ਚ ਕਿਤਾਬਾਂ ਹੀ ਨਹੀਂ ਆਈਆਂ। ਠਹਿਰ ਜਾਣ, ਇਕੱਠੀਆਂ ਹੀ ਦੇ ਦੇਣ, ਫਿਰ ਇਕੱਠੀਆਂ ਕਲਾਸਾਂ ਹੀ 2 ਕਰਾ ਲੈਣ। ਵੈਸੇ ਕਿਤਾਬਾਂ ਦੀ ਕੀ ਜ਼ਰੂਰਤ ਹੈ? ਮੈਂ ਤੇ ਸੋਚਣਾ ਕਿ ਸਾਡਾ ਨੌਲੇਜ ਸ਼ੇਅਰਿੰਗ ਸਮਝੌਤਾ ਹੈਗਾ ਹੀ ਹੈ, ਉੱਥੋਂ ਉਹ ਦਿੱਲੀ ਵਾਲੇ ਜਵਾਕਾਂ ਨੂੰ ਵੀਡੀਓ ਕਾਲ ਤੇ ਲੈ ਕੇ ਉਹਨਾਂ ਤੋਂ ਸਿਖਾ ਦਿਆ ਕਰਨ। ਸਿੱਧਾ ਹਿਸਾਬ ਨੌਲੇਜ ਸ਼ੇਅਰਿੰਗ ਸਮਝੌਤਾ ਚੱਲ ਰਿਹਾ ਨਾ ਸਾਡਾ, ਤੇ ਲੋੜ ਹੀ ਨਹੀਂ ਹੈ, ਸਿੱਧੀ ਲਾਈਵ ਕਾਲ ਲਓ, ਉੱਥੋਂ ਦੇ ਮਾਸਟਰ ਜੀ ਨੂੰ ਕਹ ਕਿ ਤੂੰ ਆਉਣ ਦੇ ਸਭ, ਅਸੀਂ ਦਿੱਲੀ ਦੇ ਬਰੋਬਰ ਹੀ ਲਿਜਾਣਾ ਸਾਰਾ ਕੁਛ। ਆ ਕਮਾਲ ਦੀਆਂ ਗੱਲਾਂ ਹੋਣ ਡਈਆਂ ਨੇ, ਕਿਧਰੇ ਤੇ ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਹੈਗੀਆਂ। ਮੈਂ ਗਿਣ ਕੇ ਦੱਸ ਸਕਦਾ ਤੁਹਾਨੂੰ, ਆ ਜਿਹੜਾ ਜਲੰਧਰ, ਲੁਧਿਆਣਾ, ਪਟਿਆਲਾ, ਫਰੀਦਕੋਟ, ਇਹਨਾਂ ਸਾਰੇ ਵੱਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਦੇ ਵਿੱਚ ਦਵਾਈਆਂ ਦੀ ਸ਼ਾਰਟੇਜ ਆ ਜੀ, ਸਾਰੇ ਹਸਪਤਾਲਾਂ ਦੇ ਵਿੱਚ। ਉਹ ਚੇਤਨ ਸਰ ਤੇ ਜਾ ਕੇ ਇੱਥੇ ਬਹਿ ਗਏ ਨੇ, ਪਤਾ ਨਹੀਂ ਕੀ ਟੈਲੀਵਿਜ਼ਨ ਤੇ ਕਾਰਟੂਨ ਲਾ ਲਏ, ਉੱਠਦੇ ਹੀ ਨਹੀਂ ਹੋਣਾ ਦੁਬਾਰਾ। ਤੇ ਦੂਜੇ ਪਾਸੇ ਜਿਨ੍ਹਾਂ ਨੇ ਵੇਖਣਾ ਆ ਉਹ ਹੁਣ ਉਧਰਲੇ ਪਾਸੇ ਨਹੀਂ ਵੇਖ ਰਹੇ ਜੀ, ਤੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਰੌਲਾ ਪਾਉਣਾ ਉਹ ਲਕੀਰ ਖਿੱਚ ਲੈਂਦੇ, ਅੱਧੇ ਉਧਰ ਖਲੋ ਜਾਂਦੇ, ਅੱਧੇ ਉਧਰ ਖਲੋ ਜਾਂਦੇ, ਢੀਮਾਂ ਫੜ ਲੈਂਦੇ। ਢੀਮਾਂ ਵੇਖੀਆਂ ਨਾ, ਬਾਣਾ ਦੇ ਵਿੱਚ ਐਡੀਆਂ ਐਡੀਆਂ ਢੀਮਾਂ ਹੁੰਦੀਆਂ, ਉਹ ਅੱਧੇ ਉਹਨਾਂ ਦੀਆਂ ਮੋਹਰਾਂ ਤੇ ਮਾਰੀ ਜਾਂਦੇ, ਅੱਧੇ ਉਹਨਾਂ ਦੀਆਂ ਮੋਹਰਾਂ ਤੇ ਮਾਰੀ ਜਾਂਦੇ, ਆ ਤੇ ਚੱਲੀ ਜਾਂਦਾ ਜੀ। ਸੋ ਗੱਲ ਜਿਹੜੀ ਹੈ ਕਿ ਆ ਹੁਣ ਦੇਖੋ 5 ਮਹੀਨੇ ਹੋ ਗਏ ਨੇ, ਬੱਚਿਆਂ ਦਾ ਕਿੰਨਾ ਨੁਕਸਾਨ ਹੈ, ਕੀ ਪੜ੍ਹਾਈ ਚੱਲੇਗੀ। ਔਰ ਕਮਾਲ ਦੀ ਗੱਲ ਤੇ ਇਹ ਹੁੰਦੀ ਹੈ ਕਿ 31 ਜੁਲਾਈ ਤੱਕ ਜਿੰਨਾ ਕੋ ਮੈਨੂੰ ਪਤਾ ਹੈ ਕਿ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਪੇਪਰਾਂ ਵਾਸਤੇ। 31 ਜੁਲਾਈ ਤੱਕ ਬੱਚਿਆਂ ਦੇ ਫਾਰਮ ਚਲੇ ਜਾਂਦੇ ਨੇ ਜੀ, ਉਹ ਕੀ ਪੜ੍ਹਦੇ ਹੋਣਗੇ। ਹਾਲਾਂਕਿ ਹੁਣ ਇਹ ਕਹਿ ਰਹੇ ਨੇ ਜਿਹੜੇ ਯੋਗਰਾਜ ਜੀ ਹੈ ਕਿ ਜਲਦੀ ਜਲਦੀ ਅਸੀਂ ਨਿਬੇੜਾ ਕਰ ਦੇਵਾਂਗੇ ਜੀ, ਸਾਰਾ ਕੁਛ 1 ਹਫ਼ਤੇ ਦੇ ਅੰਦਰ ਅੰਦਰ ਹੋ ਜਾਏਗਾ। ਪਰ ਸੱਚਾਈ ਇਹ ਆ ਕਿ ਕਹਿੰਦੇ ਆ ਕਿ ਇਹਨਾਂ ਦੇ ਕੋਲ ਫੰਡਾਂ ਦੀ ਕਮੀ ਆ, ਇਸ ਤੋਂ ਇਲਾਵਾ ਕਾਗਜ਼ ਤੱਕ ਦੀ ਕਮੀ ਹੈ। ਕਹਿੰਦੇ ਸੀਗੇ ਕਿ ਅਸੀਂ 24 ਲੱਖ ਦਾ ਕਾਗਜ਼ ਬਚਾ ਲਿਆ ਜੀ, ਤਾਂ ਇੱਥੇ ਕਾਗਜ਼ ਦੀ ਵੀ ਕਮੀ ਆ ਰਹੀ। ਔਰ ਵੇਲੇ ਸਿਰ ਨਾ ਟੈਂਡਰਿੰਗ ਹੋਈ ਆ, ਨਾ ਵੇਲੇ ਸਿਰ ਫੰਡਿੰਗ ਹੋਈ ਆ, ਨਾ ਵੇਲੇ ਸਿਰ ਕਾਗਜ਼ ਮੁਹੱਈਆ ਹੋਇਆ, ਸੋ ਨਾ ਵੇਲੇ ਸਿਰ ਕਿਤਾਬਾਂ ਆਈਆਂ ਨੇ।
ਹੁਣ ਪ੍ਰਗਟ ਸਿੰਘ ਹੋਰੀ ਜਾਂ ਫਲਾਣੇ ਟਮਕਾਣੇ ਜਿੰਨੇ ਵੀ ਵਿਰੋਧੀ ਆ ਉਹ ਜੋ ਮਰਜ਼ੀ ਗੱਲਾਂ ਕਰੀ ਜਾਣ, ਤੇ ਉਹਨਾਂ ਦੇ ਵੇਲੇ ਵੀ ਸਿੱਖਿਆ ਦਾ ਢਾਂਚਾ ਇਹੋ ਹੀ ਸੀਗਾ, ਇਦਾਂ ਦਾ ਹੀ ਸੀਗਾ। ਤੁਹਾਨੂੰ ਯਾਦ ਹੋਣਾ ਇਹਨਾਂ ਦੇ ਰਾਜ ਦੇ ਵਿੱਚ ਵੀ ਇੱਕ ਵਾਰੀ ਅੱਜ ਪ੍ਰਗਟ ਸਿੰਘ ਉਹ ਟਵੀਟ ਕਰੀ ਜਾਂਦੇ ਵਿਹਲੇ ਬੈਠੇ, ਇੱਕ ਵਾਰੀ ਯਾਦ ਹੋਣਾ ਤੁਹਾਨੂੰ ਜਦੋਂ ਸੋਨੀ ਹੁੰਦਾ ਸੀ ਸਿੱਖਿਆ ਮੰਤਰੀ, ਇਹਨਾਂ ਦੀਆਂ ਸਰਦੀਆਂ ਵਾਲੀਆਂ ਵਰਦੀਆਂ ਜਿਹੜੀਆਂ ਉਦੋਂ ਆਈਆਂ ਸਨ ਜਦੋਂ ਸਰਦੀ ਲੰਘ ਗਈ ਸੀ, ਤੇ ਲੋਕੀ ਕਹਿੰਦੇ ਸੀ ਹੁਣ ਟਾਹਲੀ ਤੇ ਪਾ ਦੇਣ, ਉੱਥੇ ਸਕੂਲ ਦੇ ਵਿੱਚ ਬੱਚੇ ਸੁੱਕਣੇ ਪਾ ਦੇਣ ਜੀ, ਬਿਲਕੁਲ ਸੁੱਕਦੀ ਰਹਿ ਕਰਮਾਂ ਵਾਲੀ, ਔਰ ਤੇ ਤੂੰ ਸਾਡੇ ਕੰਮ ਤੇ ਆਉਣਾ ਹੀ ਨਹੀਂ ਹੈ। ਸੋ ਗੱਲ ਇਹ ਹੈ ਕਿ ਨਾ ਤੁਹਾਡੇ ਵੇਲੇ ਇੱਥੇ ਲੱਲਰ ਲੱਗੇ ਸੀ, ਨਾ ਇਹਨਾਂ ਦੇ ਵੇਲੇ। ਕੁਝ ਹਾਲ ਦੀ ਘੜੀ ਕੋਈ ਅੱਜ ਦਾ ਕੋਈ ਸਮਾਚਾਰ ਵੇਖਣ ਨੂੰ ਮਿਲਦਾ। ਮੈਂ ਤੁਹਾਨੂੰ ਸਿਹਤ ਦਾ ਵੀ ਦੱਸ ਦਿੱਤਾ ਤੇ ਸਿੱਖਿਆ ਦਾ ਤਾਂ ਤੁਸੀਂ ਸੁਣ ਹੀ ਲਿਆ, ਕਿਉਂਕਿ ਦੋ ਹੀ ਸੈਕਟਰ ਸਨ ਜਿਨ੍ਹਾਂ ਨੂੰ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਡੇ 1 ਤੋਂ ਆਏ ਭਮੀਰੀਆਂ ਨੂੰ ਘੁਮਾਵਾਂਗੇ, ਇਹਦੇ ਤੇ ਹੀ ਸਾਡਾ ਜ਼ਿਆਦਾ ਜ਼ੋਰ ਹੋਏਗਾ। ਸੋ ਗੱਲ ਇਹ ਹੈ ਕਿ ਇਹ ਵੈਸੇ ਤਾਂ ਚਲੋ ਸਾਰਾ ਕੁਝ ਇਹਨਾਂ ਦੇ ਸਾਰੇ ਨਹੀਂ ਹੈ, ਕਿਉਂਕਿ ਜਿਹੜੀ ਟੈਂਡਰਿੰਗ ਹੁੰਦੀ ਕਿਤਾਬਾਂ ਦੀ ਇਹ ਤੇ ਸਾਲ ਚੜ੍ਹਦੇ ਹੀ ਹੋ ਜਾਂਦੀ ਹੈ ਨਾ, ਸਾਲ ਚੜ੍ਹਦੇ ਹੋ ਜਾਂਦੀ। ਪਰ ਇਹਨਾਂ ਦੀ ਸਭ ਤੋਂ ਵੱਡੀ ਨਾਇਲੀਅਤ ਅਫਸਰਾਂ ਦੀ ਇਹ ਆ ਕਿ ਸਿਆਸਤਦਾਨ ਤੇ ਉਸ ਵੇਲੇ ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਇੱਕ ਤਾਂ ਪਾਵਰਲੈਸ ਸਨ, ਇੱਕ ਇਲੈਕਸ਼ਨ ਦੇ ਵਿੱਚ ਸਨ, ਤੇ ਤੁਹਾਡਾ ਬੇੜਾ ਕਿਉਂ ਗਰਕ ਗਿਆ ਬਈ? ਤੁਸੀਂ ਕਿਉਂ ਲੇਟ ਕਰ ਦਿੱਤਾ ਸਾਰਾ ਕੁਝ? ਤੁਹਾਡੇ ਹੱਥ ਸੀਗਾ। ਜਦੋਂ ਟੈਂਡਰਿੰਗ ਲੇਟ ਹੋ ਗਈ ਤਾਂ ਉੱਥੇ ਫਿਰ ਸਾਰਾ ਕੁਝ ਲੇਟ ਹੋਣਾ ਹੀ ਸੀਗਾ। ਜੀ ਮਿੰਟੂ ਜੀ, ਲੰਘੇ ਦਿਨੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਈਡੀ ਨੇ ਪੁੱਛ ਪੜਤਾਲ ਕੀਤੀ ਤੇ ਕਾਂਗਰਸੀ 7-8 ਸਾਲਾਂ ਦੇ ਵਿੱਚ ਮੇਰਾ ਖਿਆਲ ਹੈ ਪਹਿਲੀ ਵਾਰ ਕੋਈ ਜੋਸ਼ ਜੇ ਨਾਲ ਬਾਹਰ ਆਏ, ਉਹ ਵੀ ਬੀਬੀ ਸੋਨੀਆ ਗਾਂਧੀ ਦੇ ਲਈ। ਹੁਣ ਦੱਸਦੇ ਆ ਕਿ ਯੰਗ ਇੰਡੀਆ ਦਾ ਦਫ਼ਤਰ ਵੀ ਸੀਲ ਕਰਤਾ ਈਡੀ ਨੇ। ਹਾਂਜੀ, ਕਰ ਦਿੱਤਾ ਹੈ ਜੀ। ਇਹ ਵੱਡੀ ਖਬਰ ਹੈ ਇਸ ਵੇਲੇ ਦੀ, ਕਹਿ ਲਓ ਕਿ ਇੰਡੀਆ ਦੇ ਵਿੱਚ, ਕਿਉਂਕਿ ਹੁਣ ਸਿੱਧੀ ਚੋਟ ਹੋ ਗਈ ਆ, ਸਿੱਧੀ ਚੋਟ ਹੋ ਗਈ ਆ। ਤਾਂ ਵੈਸੇ ਤੇ ਜੇ ਤੁਸੀਂ ਦੇਖੋਗੇ ਤੇ ਮੈਨੂੰ ਤੇ ਇਉਂ ਲੱਗਦਾ ਕਿ ਇਹਨਾਂ ਨੂੰ ਜੇਲ੍ਹ ਨਾ ਭੇਜ ਦੇਣ ਮਾਂ ਪੁੱਤ, ਜਿਹੜੀ ਸੂਰਤ-ਹਾਲ ਬਣੀ ਪਈ ਆ, ਕਿਉਂਕਿ ਜਿਸ ਤਰੀਕੇ ਨਾਲ ਈਡੀ ਵੱਧਦੀ ਪਈ ਆ। ਉਹਨਾਂ ਨੇ ਚੱਕ ਕੇ ਸੰਜੇ ਰਾਉਤ ਵਰਗਾ ਮਾਰਿਆ, ਦੇਖੋ ਜੇਪੀ ਨੱਡਾ ਦਾ ਇੱਕ ਬਿਆਨ ਆਇਆ ਪਿਛਲੇ ਦਿਨੀ ਜੀ, ਉਹਨੇ ਕਿਹਾ ਕਿ ਕੋਈ ਪਾਰਟੀ ਲੱਭਣੀ ਨਹੀਂ ਸਾਡੇ ਮੁਕਾਬਲੇ। ਉਹ ਜਿਹੜਾ ਬਿਆਨ ਹੈ ਨਾ, ਉਹ ਬਿਆਨ ਕੱਲਾ ਨਿਰਾ ਪੂਰਾ ਬਿਆਨ ਨਹੀਂ ਹੈ, ਉਸ ਬਿਆਨ ਦੇ ਪਿੱਛੇ ਬਹੁਤ ਵੱਡੀ ਇੱਕ ਸੋਚ ਹੈ ਜੀ। ਤਾਂ ਜਦੋਂ ਇਹਨਾਂ ਨੇ ਉਜਾਗਰ ਕਰਨੀ ਹੋਵੇ ਰਾਈਟ ਟਾਈਮ ਤੇ, ਤਾਂ ਫਿਰ ਇਹ ਉਜਾਗਰ ਕਰ ਦਿੰਦੇ ਨੇ ਗਾਹੇ ਬਗਾਏ। ਤਾਂ ਗੱਲ ਇਹ ਹੈ ਕਿ ਇਸ ਕੇਸ ਦੇ ਵਿੱਚ ਹੁਣ ਨੌਬਤ ਇੱਥੋਂ ਤੱਕ ਆਈ ਪਈ ਹੈ, ਕਿਉਂਕਿ ਇਹ ਕੇਸ ਵੈਸੇ ਇਦਾਂ ਚੱਲਿਆ ਸੀਗਾ ਕਿ ਜਿਹੜਾ ਸੁਬਰਾਮਨੀਅਮ ਸਵਾਮੀ ਹੈ ਨਾ, ਅਸਲ 'ਚ ਇਹ ਕੇਸ ਉਹਨੇ ਕੱਢਿਆ ਸੀਗਾ। ਵੈਸੇ ਦੱਸ ਚੁੱਕੇ ਹਾਂ ਅਸੀਂ ਆਪਣੇ ਸਰੋਤਿਆਂ ਨੂੰ ਇਸ ਸਾਰੇ ਕੇਸ ਦੀ ਹਿਸਟਰੀ ਜਿਹੜੀ ਹੈ, ਕਿ ਇਹ ਕਿਸ ਤਰ੍ਹਾਂ ਐਸੋਸੀਏਟਡ ਜਰਨਲ ਲਿਮਟਿਡ ਸੀ, ਤਾਂ ਉਹ ਤੋਂ ਬਾਅਦ ਯੰਗ ਇੰਡੀਆ ਕੰਪਨੀ ਬਣਾਈ ਗਈ ਕਥਿਤ ਤੌਰ ਤੇ, ਜਿਹਦੇ ਵਿੱਚ ਕਹਿ ਲਓ ਕਿ ਸਭ ਤੋਂ ਜ਼ਿਆਦਾ ਸ਼ੇਅਰ ਗਾਂਧੀ ਫੈਮਿਲੀ ਦੇ ਸੀਗੇ। ਤਾਂ ਇਹਨਾਂ ਨੇ ਮਤਲਬ ਕਿ ਯੰਗ ਇੰਡੀਆ ਨੂੰ ਸਿਰਫ 50 ਲੱਖ ਦੇ ਵਿੱਚ ਹੀ AJL ਦੇ ਜਿਹੜੇ ਸ਼ੇਅਰ ਸੀਗੇ ਉਹ ਵੇਚ ਦਿੱਤੇ ਸੀ ਕਰੋੜਾਂ ਦੇ। ਇਹ ਕਿਹਾ ਗਿਆ ਸੀਗਾ ਕਿ ਦੇਖੋ ਜੀ ਇਹਦੇ ਤੇ ਕਰਜ਼ਾ ਬਹੁਤ ਹੈ, ਜਦ ਕਿ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਆ ਕਿ ਇਹ ਜਿਹੜੀ ਯੰਗ ਇੰਡੀਆ ਲਿਮਟਿਡ ਆ, ਇਹਨੇ ਮਤਲਬ ਕਿ 5 ਲੱਖ ਸ਼ੇਅਰ ਕੈਪੀਟਲ ਦੀ ਜਿਹੜੀ ਇਹ ਕੰਪਨੀ ਬਣਾਈ। ਉਸ ਤੋਂ ਬਾਅਦ ਇਹਨੇ ਜਿਹੜੀ ਉਹ 90 ਕਰੋੜ ਵਾਲੀ ਐਸੋਸੀਏਟਡ ਜਰਨਲ ਲਿਮਟਿਡ ਸੀ, ਉਹਨੂੰ ਸਿਰਫ 50 ਲੱਖ ਰੁਪਈਆ ਦੇ ਕੇ ਖਰੀਦ ਲਿਆ, ਜਦ ਕਿ ਜੋ ਦਾਵਾ ਕੀਤਾ ਗਿਆ ਸੀਗਾ ਕਿ ਇਹਦੇ ਤੇ ਕਰਜ਼ਾ ਹੈ ਜੀ, ਇਹਦੇ ਤੇ ਕਰਜ਼ਾ, ਉਹ ਬਿਲਕੁਲ ਝੂਠ ਆ। ਕਿਉਂਕਿ ਨੈਸ਼ਨਲ ਹੈਰਾਲਡ ਦੀਆਂ ਇੰਨੀਆਂ ਪ੍ਰਾਪਰਟੀਆਂ ਹੈ ਕਿ ਜੇ ਉਹਨਾਂ ਨੂੰ ਵੇਚਿਆ ਜਾਵੇ ਜਾਂ ਅਟੈਚ ਕਰਕੇ ਕੁਝ ਵੀ ਕੀਤਾ ਜਾਵੇ ਤਾਂ ਆਸਾਨੀ ਦੇ ਨਾਲ 2500 ਕਰੋੜ ਰੁਪਈਆ ਕਮਾਇਆ ਜਾ ਸਕਦਾ ਹੈ। ਤਾਂ ਤੁਸੀਂ ਸਮਝ ਲਓ ਕਿ ਇਹ ਹੁਣ 2500 ਕਰੋੜ ਵਾਲਾ ਕਾਲਾ ਮਾਲਾ ਕਿੱਧਰ ਨੂੰ ਤੁਰਿਆ ਜਾਂਦਾ ਹੈ ਜੀ। ਤਾਂ ਇਸ ਕਰਕੇ ਮੁਸ਼ਕਿਲਾਂ ਕਾਫੀ ਵਧੀਆਂ ਹੋਈਆਂ ਨੇ ਗਾਂਧੀ ਫੈਮਿਲੀ ਦੀਆਂ। ਔਰ ਈਡੀ ਜਿਹੜੀ ਹੈ ਉਹ ਤੇ ਵੈਸੇ ਹੀ ਅੱਜ ਕੱਲ ਤੁਸੀਂ ਦੇਖਿਆ ਹੋਣਾ ਸੁਪਰੀਮ ਕੋਰਟ 'ਚ ਉਹਨੂੰ ਹਰੀ ਝੰਡੀ ਮਿਲ ਚੁੱਕੀ ਹੈ ਹੁਣ ਗ੍ਰਿਫਤਾਰੀਆਂ ਵਗੈਰਾ ਨੂੰ ਲੈ ਕੇ। ਤਾਂ ਉਹ ਤੇ ਮਾਰਦੀ ਫਿਰਦੀ ਹੈ ਫੁੰਕਾਰੇ, ਜਿਵੇਂ ਕਾਲੇ ਨਾਗ ਫੁੰਕਾਰੇ ਮਾਰਦੇ ਨੇ ਜੰਗਲ 'ਚ। ਹੁਣ ਉਹਦੇ ਅੱਗੇ ਕਿਹੜੇ ਕਿਹੜੇ ਆਉਂਦੇ ਆ, ਕਿਹਨੂੰ ਕਿਹਨੂੰ ਦੱਸਦੀ ਆ ਪਤਾ ਨਹੀਂ ਹੈ, ਪਰ ਗਾਂਧੀ ਫੈਮਿਲੀ ਤੇ ਇਸ ਵੇਲੇ ਕਹਿ ਲਓ ਕਿ ਬਹੁਤ ਕਰੜਾ ਸਿਕੰਜਾ ਕੱਸ ਦਿੱਤਾ ਹੈ। ਰਾਹੁਲ ਗਾਂਧੀ ਕਰਨਾਟਕਾ ਦੇ ਦੌਰੇ ਤੇ ਸੀਗਾ, ਛੱਡ ਕੇ ਦੌਰੇ ਦੂਰੇ ਇਧਰ ਨੂੰ ਦਿੱਲੀ ਨੂੰ ਹੋ ਤੁਰਿਆ ਹੈ। ਜੀ 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 ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਜੀ। ਜੀ
ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਕੀ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ। ਯੰਗ ਇੰਡੀਆ ਦੇ ਦਫ਼ਤਰ ਤੋਂ ਲੈ ਕੇ ਤੇ ਹਰਭਜਨ ਸਿੰਘ ਨੇ ਅਫਗਾਨਿਸਤਾਨ ਦੇ ਸਿੱਖਾਂ ਦਾ ਜੋ ਮਸਲਾ ਸਦਨ ਦੇ ਵਿੱਚ ਚੁੱਕਿਆ ਹੈ, ਉੱਥੋਂ ਤੱਕ ਆਪਾਂ ਖਬਰਾਂ ਤੇ ਚਰਚਾ ਕੀਤੀ ਹੈ। ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਪਾਰ ਇੱਕ ਅਹਿਮ ਖਬਰ ਬਾਰੇ ਚਰਚਾ ਕਰਾਂਗੇ। ਉਹ ਖਬਰ ਇਹ ਹੈ ਕਿ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਐਸਆਈਟੀ ਨੇ ਸੁਮੇਧ ਸੈਣੀ ਤੋਂ 4.25 ਘੰਟਿਆਂ ਤੱਕ ਪੁੱਛ ਪੜਤਾਲ ਕੀਤੀ ਹੈ। ਸਮੇਧ ਸੈਣੀ ਕੌਣ ਆ? ਇਹਦੇ ਬਾਰੇ ਤਾਂ ਦੱਸਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ। ਸਮੇਧ ਸੈਣੀ ਉਦੋਂ ਡੀਜੀਪੀ ਸੀ ਜਦੋਂ ਬਹਿਬਲ ਕਲਾਂ ਗੋਲੀकांड ਵਾਪਰਿਆ ਸੀ। ਖੈਰ, ਇੱਥੇ ਆਪਾਂ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇਸ ਖਬਰ ਤੇ ਚਰਚਾ ਕਰਾਂਗੇ ਤੇ ਇਸ ਖਬਰ ਦੀ ਤਫਸੀਲ ਤੁਹਾਨੂੰ ਦੱਸਾਂਗੇ। ਜਾਇਓ ਨਾ ਕਿਤੇ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਚਰਚਾ ਕਰਦੇ ਚੱਲਦੇ ਹਾਂ। ਸ਼ੁਰੂਆਤ ਕਰਾਂਗੇ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਨੇ PPS ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ 5 ਕਰ ਦਿੱਤੀ ਹੈ। ਪੰਜਾਬ ਲੋਕ ਸੇਵਾ ਕਮਿਸ਼ਨ, ਜਿਹਨੂੰ PPSC ਕਹਿ ਦਿੰਦੇ ਆ, ਉਸ ਦੇ 10 ਮੈਂਬਰਾਂ ਤੋਂ ਘਟਾ ਕੇ ਗਿਣਤੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ PPS ਦੇ ਮੈਂਬਰਾਂ ਦੀ ਗਿਣਤੀ 10 ਹੈ, ਜਿਨ੍ਹਾਂ ਦੀਆਂ ਤਨਖਾਹਾਂ, ਭੱਤੇ ਤੇ ਹੋਰ ਸੇਵਾ ਲਾਭ ਦੇ ਨਾਲ ਸੂਬੇ ਦੇ ਖਜ਼ਾਨੇ ਉੱਤੇ ਨਜਾਇਜ਼ ਬੋਝ ਪੈਂਦਾ ਹੈ। ਇਹ ਕਟੌਤੀ ਕਮਿਸ਼ਨ ਦੇ ਕੰਮਕਾਜ ਦੇ ਵਿੱਚ ਕੁਸ਼ਲਤਾ ਲਿਆਉਣ ਦੇ ਲਈ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਫੈਸਲੇ ਦੇ ਨਾਲ ਜਿੱਥੇ ਇੱਕ ਪਾਸੇ ਕਮਿਸ਼ਨ ਦਾ ਕੰਮਕਾਜ ਸੁਚਾਰੂ ਹੋਵੇਗਾ, ਉੱਥੇ ਦੂਜੇ ਪਾਸੇ ਕਰਦਾਤਾਵਾਂ, ਟੈਕਸ ਪੇਅਰਸ ਦੇ ਪੈਸੇ ਦੀ ਵੀ ਬਚਤ ਹੋਵੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਵਿੱਚੋਂ ਕੁਝ ਮੈਂਬਰਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਜਦੋਂ ਮੈਂਬਰਾਂ ਦੀ ਗਿਣਤੀ 5 ਰਹੇਗੀ ਤਾਂ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਕਰ ਦਿਆਂਗੇ। ਰੁੱਖ ਪਟਿਆਲਾ ਦਾ ਕਰਦੇ ਹਾਂ, ਜਿੱਥੇ ਪੁਲਿਸ ਦੇ ਸਖਤ ਪਹਿਰੇ ਦੇ ਬਾਵਜੂਦ ਸ਼ੇਰਾਂ ਵਾਲੀ ਗੇਟ ਦੇ ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਵਿੱਚੋਂ 35 ਲੱਖ ਰੁਪਈਆ ਚੋਰੀ ਕਰ ਲਿਆ ਗਿਆ। ਇਹ ਰਕਮ ਬੈਂਕ ਦੇ ਮੁਲਾਜ਼ਮਾਂ ਨੇ ATM ਦੇ ਵਿੱਚ ਪਾਉਣ ਦੇ ਲਈ ਪ੍ਰਾਪਤ ਕੀਤੀ ਸੀ। ਰੁਪਈਆਂ ਵਾਲਾ ਬੈਗ ਬੈਂਕ ਦੇ ਕਾਊਂਟਰ ਦੇ ਵਿੱਚ ਪਿਆ ਸੀ, ਜਿਸ ਦੀ ਪਹਿਲਾਂ ਤੋਂ ਹੀ 8 ਸਾਲਾ ਬੱਚੇ ਨੂੰ ਪਤਾ ਸੀ ਤੇ ਉਹਦੀ ਨਜ਼ਰ ਵੀ ਸੀ। ਜਿਵੇਂ ਕਾਊਂਟਰ ਤੋਂ ਮੁਲਾਜ਼ਮ ਗਿਆ ਤੇ ਇਹ ਮੁੰਡਾ ਬੈਂਕ ਦੇ ਵਿੱਚੋਂ ਨੋਟਾਂ ਵਾਲਾ ਬੈਗ ਲੈ ਕੇ ਫਰਾਰ ਹੋ ਗਿਆ। ਘਟਨਾ ਦੀ ਇਤਲਾਹ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਹਿਰ ਦੇ ਵਿੱਚ ਚੌਕਸੀ ਵਧਾ ਦਿੱਤੀ। ਪੁਲਿਸ ਅਧਿਕਾਰੀਆਂ ਸਮੇਤ CIA ਸਟਾਫ ਪਟਿਆਲਾ ਦੇ ਇੰਚਾਰਜ ਨੇ ਵੀ ਆਪਣੀ ਪੁਲਿਸ ਟੀਮ ਦੇ ਨਾਲ ਇਸ ਮੁੰਡੇ ਦੀ ਹੁਣ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਬੈਗ ਚੁੱਕ ਕੇ ਭੱਜਣ ਵਾਲੇ ਇਸ ਮੁੰਡੇ ਦੀ CCTV ਕੈਮਰਿਆਂ ਦੇ ਵਿੱਚ ਵੀ ਰਿਕਾਰਡਿੰਗ ਹੋ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਇਲਾਕੇ ਦੇ ਵਿੱਚ ਪੁਲਿਸ ਦਾ ਜਾਲ ਵਿਛਿਆ ਹੋਇਆ ਤੇ ਬੈਂਕ ਦੇ ਸਾਹਮਣੇ ਜੇ ਗੱਲ ਕਰੀਏ ਤਾਂ ਟ੍ਰੈਫਿਕ ਪੁਲਿਸ ਦਾ ਦਫ਼ਤਰ ਪੈਂਦਾ ਹੈ। ਕਾਲੀ ਮਾਤਾ ਦਾ ਮੰਦਿਰ ਵੀ ਬੈਂਕ ਦੇ ਨਾਲ ਲੱਗਦਾ ਹੈ। ਮੰਦਿਰ ਦੀ ਸੁਰੱਖਿਆ ਦੇ ਲਈ ਵੀ ਵੱਡੀ ਪੱਧਰ ਤੇ ਪੁਲਿਸ ਤੈਨਾਤ ਰਹਿੰਦੀ ਹੈ। ਦੂਜੇ ਪਾਸੇ ਇਸ ਤੋਂ ਅੱਗੇ ਜਾ ਕੇ ਇੱਕ ਦੋ ਮੋੜ ਅਜਿਹੇ ਨੇ ਜਿੱਥੇ ਪੁਲਿਸ ਦੀ ਬੈਰੀਕੇਡਿੰਗ ਤਕਰੀਬਨ ਹੋ ਹੀ ਰਹਿੰਦੀ ਹੈ। ਮਤਲਬ ਕੋਈ ਦਿਨ ਹੀ ਐਸਾ ਹੁੰਦਾ ਜਿੱਥੇ ਜਿਸ ਦਿਨ ਉੱਥੇ ਪੁਲਿਸ ਤੈਨਾਤ ਨਹੀਂ ਹੁੰਦੀ। ਤਾਂ ਇੰਨੀ ਸਖਤ ਸੁਰੱਖਿਆ ਦੇ ਵਿੱਚੋਂ ਇੱਕ 8 ਸਾਲਾ ਬੱਚਾ ਸਟੇਟ ਬੈਂਕ ਆਫ ਇੰਡੀਆ ਦੇ ਵਿੱਚੋਂ 35 ਲੱਖ ਰੁਪਈਆ ਚੁੱਕ ਕੇ ਲੈ ਗਿਆ। ਇਹ 35 ਲੱਖ ਰੁਪਈਆ ਬੈਂਕ ਦੇ ਮੁਲਾਜ਼ਮਾਂ ਨੇ ATM ਦੇ ਵਿੱਚ ਪਾਉਣਾ ਸੀ, ਜਿਹੜਾ ਬੈਗ ਕਾਊਂਟਰ ਤੇ ਪਿਆ ਸੀ। ਇਸ ਮੁੰਡੇ ਨੇ ਕਾਊਂਟਰ ਤੋਂ ਬੈਗ ਚੱਕਿਆ ਅਤੇ ਫਰਾਰ ਹੋ ਗਿਆ। ਗੱਲ ਕਰਦੇ ਹਾਂ ਕੋਟਕਪੂਰਾ ਗੋਲੀਕਾਂਡ ਦੀ। ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ SIT ਨੇ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਤੋਂ 4.25 ਘੰਟਿਆਂ ਤੱਕ ਪੁੱਛ ਪੜਤਾਲ ਕੀਤੀ। ADGP LK ਯਾਦਵ ਇਸ ਵੇਲੇ SIT ਦੇ ਮੁਖੀ ਨੇ। ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਸੈਣੀ ਨੇ ਪਹਿਲਾਂ ਭੇਜੇ ਗਏ 2 ਸੰਮਣਾਂ ਦੀ ਪਾਲਣਾ ਨਹੀਂ ਸੀ ਕੀਤੀ। ਉਸ ਤੋਂ ਕੋਟਕਪੂਰਾ ਗੋਲੀਕਾਂਡ ਸੰਬੰਧੀ ਵੱਖ-ਵੱਖ ਪਹਿਲੂਆਂ ਤੇ ਪੁੱਛ ਪੜਤਾਲ ਕੀਤੀ ਗਈ। ਜਾਂਚ ਟੀਮ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਕਤੂਬਰ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੀ ਸਿਲਸਿਲੇਵਾਰ ਲੜੀ ਦਾ ਵਿਰੋਧ ਕਰ ਰਹੀ ਭੀੜ ਤੇ ਗੋਲੀਬਾਰੀ ਕਰਨ ਦੇ ਵਿੱਚ ਪੁਲਿਸ ਗਲਤ ਸੀ ਜਾਂ ਫਿਰ ਨਹੀਂ। ਪੁਲਿਸ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਗੋਲੀਬਾਰੀ ਦਾ ਹੁਕਮ ਕਿਸ ਨੇ ਦਿੱਤਾ। ਕੀ ਇਹ ਫੈਸਲਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਤੇ ਲਿਆ ਗਿਆ ਸੀ ਜਾਂ ਇਹ ਹੁਕਮ DGP ਸੈਣੀ ਜਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਨ। ਤਾਂ ਇਸ ਬਾਬਤ ਹੁਣ ਜਿਹੜੀ SIT ਆ ਉਹ ਜਾਂਚ ਕਰ ਰਹੀ ਆ। ਸੁਮੇਧ ਸੈਣੀ ਨੂੰ ਇਹਦੇ ਬਾਬਤ ਸੱਦਿਆ ਗਿਆ। ਸੁਮੇਧ ਸੈਣੀ 2 ਸੰਮਣਾਂ ਦੀ ਉਲੰਘਣਾ ਕਰ ਚੁੱਕਿਆ ਹੈ। ਉਹ ਕਹਿੰਦਾ ਕਿ ਮੇਰੇ ਰੁਝੇਵੇਂ ਨੇ। ਸੁਮੇਧ ਸੈਣੀ ਇਕੱਲੀ ਇਸ ਖਬਰ ਕਰਕੇ ਵਿਵਾਦ ਦੇ ਵਿੱਚ ਨਹੀਂ ਹੈ। ਸੁਮੇਧ ਸੈਣੀ ਦੇ ਹੋਰ ਹਜ਼ਾਰਾਂ ਇਹੋ ਜਿਹੇ ਵਿਵਾਦ ਨੇ ਜਿਨ੍ਹਾਂ ਵਿਵਾਦਾਂ ਕਰਕੇ ਉਹ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ। ਖਾਸ ਕਰਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਮੁਲਤਾਨੀ ਕੇਸ, ਇਸ ਤੋਂ ਇਲਾਵਾ ਸੈਣੀ ਮੋਟਰਸ ਵਾਲਾ ਕੇਸ, ਇਹ ਉਹ ਕੇਸ ਨੇ ਜਿਹੜੇ ਜਿਨ੍ਹਾਂ ਕਰਕੇ ਸੁਮੇਧ ਸੈਣੀ ਸਿੱਖ ਹਲਕਿਆਂ ਦੇ ਵਿੱਚ ਕਿਸ ਤਰੀਕੇ ਨਾਲ ਦੇਖਿਆ ਜਾਂਦਾ ਹੈ ਜਾਂ ਆਮ ਤੌਰ ਤੇ ਜਿਹੜੇ ਬੰਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਉਹਨਾਂ ਦੇ ਉਹ ਸੁਮੇਧ ਸੈਣੀ ਨੂੰ ਕਿਸ ਢੰਗ ਦੇ ਨਾਲ ਲੈਂਦੇ ਨੇ। ਸੁਮੇਧ ਸੈਣੀ ਇੱਕ ਹੰਕਾਰਿਆ ਹੋਇਆ ਪੁਲਿਸ ਅਫਸਰ ਸੀ ਜਿਸ ਨੇ ਵੱਡੇ ਵੱਡਿਆਂ ਦੀ ਪਰਵਾਹ ਨਹੀਂ ਕੀਤੀ। ਇੱਕ ਸਮਾਂ ਸੀ ਜਦੋਂ ਸੁਮੇਧ ਸੈਣੀ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਨਜ਼ਦੀਕੀ ਹੁੰਦਾ ਸੀ। ਇੱਕ ਸਮਾਂ ਸੀ ਸੁਮੇਧ ਸੈਣੀ ਤੇ KPS ਗਿੱਲ ਜਦੋਂ ਰਲ ਕੇ ਕੰਮ ਕਰਦੇ ਸਨ। ਸੁਮੇਧ ਸੈਣੀ ਤੇ ਗਿੱਲ ਨੇ ਗੋਲੀ ਦੇ ਬਦਲੇ ਗੋਲੀ ਨੀਤੀ ਪੰਜਾਬ ਦੇ ਵਿੱਚ ਲਿਆਂਦੀ, ਬੁੱਚੜ KPS ਗਿੱਲ ਨੇ। ਤੇ ਉਸ ਤੋਂ ਬਾਅਦ ਫਿਰ ਸੁਮੇਧ ਸੈਣੀ ਨੂੰ ਲੋਕ KPS ਗਿੱਲ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਆਪਾਂ ਇਹ ਸਾਰੇ ਜਾਣਦੇ ਹਾਂ। ਪਰ ਅਸਲ ਦੇ ਵਿੱਚ 2007 ਤੋਂ ਬਾਅਦ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ 7 ਤੋਂ ਲੈ ਕੇ 17 ਤੱਕ, ਇਸੇ ਦੌਰਾਨ ਸੁਮੇਧ ਸੈਣੀ ਨੂੰ ਪਾਵਰਾਂ ਬਹੁਤ ਮਿਲਦੀਆਂ ਨੇ।
ਸਮੇਤ ਸੈਣੀ ਇਸੇ ਦਰਮਿਆਨ ਹੀ 12 ਤੋਂ ਲੈ ਕੇ 15 ਤੱਕ ਪੰਜਾਬ ਪੁਲਿਸ ਦਾ ਮੁਖੀ ਬਣ ਜਾਂਦਾ ਹੈ। 2009 ਦੇ ਵਿੱਚ ਭਾਰਤ ਦੇ ਸਾਬਕਾ ਚੀਫ ਜਸਟਿਸ TS ਠਾਕੁਰ ਨੇ ਸੈਣੀ ਤੇ ਪੰਜਾਬ ਹਾਈ ਕੋਰਟ ਦੇ ਜੱਜਾਂ ਦੇ ਫੋਨ ਟੈਪ ਕਰਨ ਦਾ ਇਲਜ਼ਾਮ ਲਾਇਆ ਸੀ। ਸਮੇਤ ਸੈਣੀ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਉਹਨਾਂ ਦਾ ਭਰੋਸੇਯੋਗ ਅਫਸਰ ਸੀ। ਅਕਾਲੀ ਸਰਕਾਰ ਦੇ ਦੌਰਾਨ ਕੈਪਟਨ ਤੇ ਲੁਧਿਆਣਾ ਦੇ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ ਸਨ। ਜਦੋਂ ਇਹ ਇਲਜ਼ਾਮ ਲੱਗੇ ਤਾਂ ਉਦੋਂ ਸਮੇਤ ਸੈਣੀ ਪੰਜਾਬ ਵਿਜੀਲੈਂਸ ਵਿਭਾਗ ਦੇ ਮੁਖੀ ਵੀ ਰਹੇ। ਉਸ ਤੋਂ ਬਾਅਦ ਫਿਰ ਇਹਨਾਂ ਦੇ ਆਪਸੀ ਰਿਸ਼ਤੇ ਜਿਹੜੇ ਆ ਉਹ ਖਰਾਬ ਹੋ ਗਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਸਿਟੀ ਸੈਂਟਰ ਘੁਟਾਲੇ ਮਾਮਲੇ ਦੇ ਵਿੱਚ ਕਲੋਜ਼ਰ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਗਈ ਸੀ ਤੇ ਇਸ ਦੇ ਖਿਲਾਫ ਸੈਣੀ ਨੇ ਲੁਧਿਆਣਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਰਜ਼ੀ ਦਾਇਰ ਕੀਤੀ ਸੀ। ਸਮੇਤ ਸੈਣੀ ਦੀ ਜੇਕਰ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਵੀ ਸਮੇਤ ਸੈਣੀ ਲਗਾਤਾਰ ਵਿਵਾਦਾਂ ਦੇ ਵਿੱਚ ਰਿਹਾ। ਸਮੇਤ ਸੈਣੀ ਇੱਕ ਵਾਰੀ ਉਸਨੇ ਫੌਜ ਦੇ ਲੈਫਟੀਨੈਂਟ ਕਰਨਲ ਦੇ ਥੱਪੜ ਮਾਰ ਦਿੱਤਾ ਸੀ ਤੇ ਬਠਿੰਡਾ ਦੇ ਵਿੱਚ ਇੱਕ SSP ਰਹਿੰਦਿਆਂ ਜਦੋਂ SSP ਹੁੰਦਾ ਸੀ ਉਦੋਂ ਡਿਪਟੀ ਕਮਿਸ਼ਨਰ ਦੀ ਇੱਕ ਪਾਰਟੀ ਸੀ ਤੇ ਉੱਥੇ ਇੱਕ ਇੰਜੀਨੀਅਰ ਦੇ ਨਾਲ ਖਿੱਚ-ਧੂ ਕਰਨ ਕਰਕੇ ਉਹ ਵਿਵਾਦਾਂ ਦੇ ਵਿੱਚ ਆਇਆ ਸੀ। ਉਸ ਤੋਂ ਪਹਿਲਾਂ ਸਮੇਤ ਸੈਣੀ ਬਟਾਲਾ, ਫਿਰੋਜ਼ਪੁਰ, ਲੁਧਿਆਣਾ, ਬਠਿੰਡਾ, ਰੂਪਨਗਰ ਤੇ ਚੰਡੀਗੜ੍ਹ ਦਾ SSP ਰਿਹਾ ਸੀ। 1991 ਦੇ ਵਿੱਚ ਚੰਡੀਗੜ੍ਹ ਦਾ ਜਦੋਂ SSP ਸੀਗਾ ਸਮੇਤ ਸੈਣੀ ਤਾਂ ਉਦੋਂ ਉਹਦੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਹ ਹਮਲਾ ਜਿਹੜਾ ਵਾ ਉਹ ਸਮੇਤ ਸੈਣੀ ਇਸ ਹਮਲੇ ਦੇ ਵਿੱਚ ਬਚ ਗਿਆ ਸੀ ਤੇ ਪਰ ਉਹਦੇ 3 ਸੁਰੱਖਿਆ ਮੁਲਾਜ਼ਮ ਜਿਹੜੇ ਸੀਗੇ ਉਹ ਮਾਰੇ ਗਏ ਸਨ। ਸੈਣੀ ਦੇ ਉੱਪਰ ਲੁਧਿਆਣਾ ਦੇ ਕਾਰੋਬਾਰੀ ਤੇ 2 ਹੋਰਾਂ ਨੂੰ ਅਗਵਾ ਕਰਕੇ ਖੁਰਦ-ਬੁਰਦ ਕਰਨ ਦਾ CBI ਕੇਸ ਵੀ ਜਿਹੜਾ ਉਹ ਲੰਬਾ ਸਮਾਂ ਚੱਲਿਆ। ਵਿਨੋਦ ਦੀ ਮਾਂ ਨੇ ਸੈਣੀ ਦੇ ਖਿਲਾਫ 24 ਸਾਲ ਅਦਾਲਤੀ ਮੁਕੱਦਮਾ ਲੜਿਆ ਸੀ ਅਤੇ 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋਈ। ਸਾਲ 1994 ਤੋਂ ਜਾਰੀ ਅਦਾਲਤੀ ਕਾਰਵਾਈ ਅਜੇ ਵੀ ਜਾਰੀ ਹੈ। ਸਮੇਤ ਸੈਣੀ ਦੇ ਸਾਰੇ ਕੇਸ 1994 ਤੋਂ ਅਦਾਲਤੀ ਕਾਰਵਾਈ ਜਾਰੀ ਹੈ। 1994 ਤੋਂ ਲੈ ਕੇ ਅੱਜ ਤੱਕ ਦੇਖ ਲਓ ਕਿੰਨੇ ਸਾਲ ਹੋ ਗਏ। ਹਜੇ ਤੱਕ ਸੈਣੀ ਦੀ ਵਾਹ ਨਹੀਂ ਕੋਈ ਚੱਕਿਆ। ਇਸ ਤੋਂ ਇਲਾਵਾ ਸੈਣੀ ਨੇ ਪੂਲੇ ਨਿਹੰਗ ਦੇ ਨਾਲ ਰਲ ਕੇ ਉਹ ਕੰਮ ਕਰਾਏ, ਉਹ ਵਾਰਦਾਤਾਂ ਕਰਵਾਈਆਂ ਜਿਹੜੀਆਂ ਕਿ ਕਿਸੇ ਰਿਕਾਰਡ ਦੇ ਵਿੱਚ ਵੀ ਨਹੀਂ ਆਈਆਂ। ਸੈਣੀ ਇੰਨਾ ਕੁ ਤਾਕਤਵਰ ਤੇ ਇੰਨਾ ਕੁ ਹੰਕਾਰਿਆ ਹੋਇਆ ਅਫਸਰ ਸੀ। ਦੱਸਦੇ ਆ ਕਿ ਅਕਾਲੀ ਸਰਕਾਰ ਵੇਲੇ ਬਾਦਲ ਪਿਓ ਪੁੱਤ ਇਹਦੇ ਨਾਲ ਗੱਲ ਕਰ ਲੈਂਦੇ ਸੀ। ਅਕਾਲੀਆਂ ਦੇ ਜਿਹੜੇ ਦੂਜੇ ਆਮ ਲੀਡਰ ਸੀਗੇ ਜਿਹੜੇ ਪੁਲਿਸ ਥਾਣਿਆਂ ਦੇ ਵਿੱਚ, ਤਹਿਸੀਲਾਂ ਦੇ ਵਿੱਚ ਜਾਂ ਪਟਵਾਰੀਆਂ ਦੇ ਸਾਹਮਣੇ ਬੜੇ ਹੰਕਾਰੇ ਤੇ ਬੜੇ ਰੋਹਬ ਦੇ ਵਤੀਰੇ ਨਾਲ ਗੱਲ ਕਰਦੇ ਸੀ, ਉਹ ਸੈਣੀ ਨੂੰ ਸਰ ਜੀ ਕਹਿੰਦੇ ਹੁੰਦੇ ਸੀ। ਤੇ ਇਹਨਾਂ ਦੇ ਵਿੱਚ ਦੇਖੋ ਜਿਹੜਾ ਕੋਈ ਅਫਸਰ ਆ ਉਹ ਆਪਦੇ ਆਪ ਨੂੰ ਸਰ ਹੀ ਕਹਾਉਂਦਾ ਇੰਡੀਆ 'ਚ ਤਾਂ ਖਾਸ ਕਰਕੇ। ਪਰ ਇਹ ਸੈਣੀ ਦੇ ਮੂਹਰੇ ਕਿਸੇ ਦੀ ਕਹਿੰਦੇ ਕਹਾਉਂਦੇ ਦੀ ਅਸੀਂ ਕਈ ਵੱਡੇ-ਵੱਡੇ ਆਪਦੇ ਆਪ ਨੂੰ ਜਥੇਦਾਰ ਕਹਾਉਂਦੇ ਜਾਂ ਵੱਡੇ-ਵੱਡੇ ਆਪਦੇ ਆਪ ਨੂੰ ਲੀਡਰ ਕਹਾਉਂਦੇ, MLA ਕਹਾਉਂਦੇ, ਸੈਣੀ ਦੇ ਦਫ਼ਤਰ ਦੇ ਵਿੱਚ ਪੁੱਛ ਕੇ ਵੜਦੇ ਤੇ ਉਹਦਾ ਇੰਤਜ਼ਾਰ ਕਰਦੇ ਦੇਖੇ ਆ। ਪਰ 2015 ਦੇ ਵਿੱਚ ਜਦੋਂ ਬਹਿਬਲ ਕਲਾਂ ਗੋਲੀਕਾਂਡ ਵਾਪਰਿਆ, ਉਦੋਂ ਸੱਤਾ ਦਾ ਹੰਕਾਰ ਥੋੜ੍ਹਾ ਜਿਹਾ ਬਾਦਲਾਂ ਦੇ ਸਿਰ ਤੋਂ ਵੀ ਲਿਆ ਤੇ ਸੈਣੀ ਨੂੰ ਵੀ ਹੋਸ਼ ਆਈ ਕਿ ਆਹ ਹੋ ਕੀ ਗਿਆ। 4 ਘੰਟਿਆਂ ਦੀ ਪੁੱਛ ਪੜਤਾਲ ਹੋਈ ਹੈ। ਇਸ ਤੋਂ ਪਹਿਲਾਂ ਵੀ ਸੈਣੀ ਦੀਆਂ ਤਰੀਕਾਂ ਪਈਆਂ ਨੇ। ਦੇਖਦੇ ਹਾਂ ਇਹਨਾਂ ਪੁੱਛ ਪੜਤਾਲਾਂ ਤੋਂ ਬਾਅਦ ਕੀ ਪਤਾ ਲੱਗਦਾ ਹੈ, ਕਿਉਂਕਿ ਸਵਾਲ ਤਾਂ ਮੁੱਖ ਇਹੀ ਆ ਨਾ ਕਿ ਜਦੋਂ ਗੋਲੀ ਚੱਲੀ ਸੀ ਉਹ ਫੈਸਲਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਲਿਆ ਸੀ। ਉਦੋਂ SDM ਨੇ ਕਿਹਾ ਸੀ, ਕਿਸ ਨੇ ਕਿਹਾ ਸੀ? ਮੈਜਿਸਟ੍ਰੇਟ ਨੇ ਕਿਹਾ ਸੀ ਕਿ ਗੋਲੀ ਚਲਾ ਦਿਓ, ਜਾਂ ਇਹ ਹੁਕਮ ਸੈਣੀ ਨੇ ਦਿੱਤਾ ਸੀ, ਜਾਂ ਇਹ ਹੁਕਮ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਸੀ, ਜਾਂ ਇਹ ਹੁਕਮ ਉਦੋਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਸੀ। ਕਿਸੇ ਨੇ ਤਾਂ ਹੁਕਮ ਦਿੱਤਾ ਹੀ ਹੋਣਾ ਨਾ। ਤੇ ਇਹ ਜਿਹੜਾ ਗੋਲੀ ਦੇ ਬਦਲੇ ਗੋਲੀ ਦੀ ਗੱਲ ਕਰਨ ਵਾਲਾ ਬੰਦਾ ਜਿਹੜਾ ਕਹਿੰਦਾ ਸੀ ਤੁਸੀਂ ਜੇ ਤੁਸੀਂ ਗੋਲੀ ਮਾਰੀ ਤਾਂ ਅਸੀਂ 4 ਮਾਰਾਂਗੇ, ਅਸੀਂ 10 ਮਾਰਾਂਗੇ। ਤਾਂ KPS ਗਿੱਲ ਤੇ ਸੈਣੀ ਨੇ ਰਲ ਕੇ ਉਦੋਂ ਪੰਜਾਬ ਦੀ ਜਵਾਨੀ ਦਾ ਕੀ ਘਾਣ ਕੀਤਾ ਹੈ। ਕਿਵੇਂ ਮਾਵਾਂ ਦੇ ਪੁੱਤ ਚਰੀਆਂ ਜਵਾਰਾਂ ਦੇ ਟੱਕਾਂ ਚੋਂ, ਕਾਲਜਾਂ ਚੋਂ, ਹੋਸਟਲਾਂ ਚੋਂ ਚੁੱਕ-ਚੁੱਕ ਕੇ ਜਿਹੜੇ ਉਹ ਮਾਰੇ ਗਏ। ਮੁਲਤਾਨੀ ਕੇਸ ਕਿਹਨੂੰ ਨਹੀਂ ਪਤਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਬਾਰੇ ਕਿਹਨੂੰ ਨਹੀਂ ਪਤਾ। ਹਰ ਉਹ ਬੰਦਾ ਜਿਹੜਾ ਪੰਜਾਬ ਦੇ ਵਿੱਚ ਰਿਹਾ, ਜਿਹੜਾ ਪੰਜਾਬ ਦੀ ਪੋਲੀਟਿਕਸ ਨੂੰ ਜਾਣਦਾ, ਪੰਜਾਬ ਦੇ ਸਮਾਜ ਨੂੰ ਜਾਣਦਾ, ਉਹਨੂੰ ਪਤਾ ਹੈ ਕਿ 80 ਦੇ ਦਹਾਕੇ ਤੋਂ ਬਾਅਦ ਖਾਸ ਕਰਕੇ 78 ਜਦੋਂ ਗੋਲੀ ਕਾਂਡ ਵਾਪਰਦਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕੁਛ ਹੁੰਦਾ ਹੈ। ਜਿਹੜੇ ਉਸ ਤੋਂ ਪਹਿਲਾਂ ਵੀ ਨੇ ਉਹ ਤਾਂ ਨਕਸਲਬਾੜੀ ਲਹਿਰ ਬਾਰੇ ਵੀ ਜਾਣਦੇ ਹੋਣਗੇ ਬਹੁਤ ਕੁਛ। ਉਸ ਤੋਂ ਬਾਅਦ ਫਿਰ 2000 ਸੰਨ 2000 ਤੀਕਰ ਕਿਸ ਤਰੀਕੇ ਨਾਲ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕੀਤਾ ਗਿਆ ਅੰਨ੍ਹੇ-ਬਹਾਨੇ। ਹੁਣ ਲੋਕ ਜਿਹੜੇ ਸਿਆਣੇ ਨੇ ਉਹ ਕਹਿੰਦੇ ਨੇ ਕਿ ਹੁਣ ਨਸ਼ੇ ਰਾਹੀਂ ਕੀਤਾ ਜਾ ਰਿਹਾ।
ਉਸ ਤੋਂ ਬਾਅਦ ਫਿਰ ਬਹਿਬਲ ਕਲਾਂ ਗੋਲੀकांड ਵਾਪਰਦਾ। ਬਹਿਬਲ ਕਲਾਂ ਕੀ ਸੀ? ਬਹਿਬਲ ਕਲਾਂ ਕੋਈ ਉੱਥੇ ਬਾਦਲਾਂ ਦੀ ਕੋਠੀ ਦਾ ਘਿਰਾਓ ਨਹੀਂ ਸੀ ਕੀਤਾ ਗਿਆ। ਉੱਥੇ ਸੈਣੀ ਦੇ ਵਿਰੁੱਧ ਕੋਈ ਪੋਸਟਰ ਨਹੀਂ ਸੀ ਲਾਏ ਗਏ ਕਿ ਸੈਣੀ ਦਾ ਘਿਰਾਓ ਕੀਤਾ ਸੀ ਜਾਂ ਉੱਥੇ ਹੋਰ ਕੁਛ ਨਹੀਂ ਸੀ। ਬਹਿਬਲ ਕਲਾਂ ਗੋਲੀकांड ਜਦੋਂ ਵਾਪਰਿਆ ਤਾਂ ਉਦੋਂ ਸੰਗਤ ਬਰਗਾੜੀ ਜੋ ਗੁਰੂ ਮਹਾਰਾਜ ਦੇ ਲਾਪਤਾ ਸਰੂਪ ਹੋਏ ਸਨ, ਪਾਵਨ ਸਰੂਪ, ਤੇ ਉਹਨਾਂ ਦੇ ਅੰਗ ਜਿਹੜੇ ਆ ਉਹ ਉਹਨਾਂ ਦੀ ਬੇਅਦਬੀ ਕੀਤੀ ਗਈ ਸੀਗੀ ਗਲੀਆਂ ਦੇ ਵਿੱਚ, ਤਾਂ ਉਹ ਉਸ ਦੇ ਰੋਸ ਵਜੋਂ ਜਿਹੜਾ ਬਠਿੰਡਾ ਤੋਂ ਅੰਮ੍ਰਿਤਸਰ ਹਾਈਵੇ ਜਾਂਦਾ ਹੈ, ਉੱਥੇ ਧਰਨਾ ਲੱਗਿਆ ਹੋਇਆ ਸੀ ਔਰ ਉੱਥੇ ਜਿਹੜੇ 2 ਸਿੰਘ ਸ਼ਹੀਦ ਹੋਏ ਆ, ਹਰਕ੍ਰਿਸ਼ਨ ਭਗਵਾਨ ਜੀ ਤੇ ਗੁਰਜੀਤ ਸਿੰਘ, ਉਹ ਉਦੋਂ ਪ੍ਰਸ਼ਾਦੇ, ਕਿਉਂਕਿ ਉਹਨਾਂ ਪਰਿਵਾਰਾਂ ਦੇ ਨਾਲ ਇੰਟਰਵਿਊਜ਼ ਵੀ ਕੀਤੀਆਂ ਤੇ ਉਹ ਇਲਾਕਾ ਕਾਫੀ ਨੇੜੇ ਪੈਂਦਾ, ਉੱਥੇ ਰਿਪੋਰਟਿੰਗ ਵੀ ਕਰਨ ਦਾ ਮੌਕਾ ਮਿਲਿਆ, ਬਹੁਤ ਵਾਰੀ ਗਏ ਵੀ ਆ। ਤਾਂ ਉਹ ਪ੍ਰਸ਼ਾਦੇ ਤਿਆਰ ਕਰਕੇ ਤੇ ਹਜੇ 10 ਕੁ ਮਿੰਟ ਹੀ ਹੋਏ ਸੀਗੇ ਕਿ ਉਹਨਾਂ ਨੇ ਸੰਗਤ ਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੀ ਆ ਲਾਈਨਾਂ ਲਾ ਲਓ, ਜਾਂ ਇੱਕ ਜਿਵੇਂ ਸੰਗਤ ਕਈ ਵਾਰੀ ਜੁੜੀ ਬੈਠੀ ਹੁੰਦੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਤਰਤੀਬਵਾਰ ਹੋ ਜਾਓ, ਆਪਾਂ ਪ੍ਰਸ਼ਾਦੇ ਤੁਹਾਨੂੰ ਸਾਰਿਆਂ ਨੂੰ ਛਕਾਉਣੇ ਆ। ਤੇ ਉਹ ਪ੍ਰਸ਼ਾਦਾ ਲੈ ਕੇ ਆਏ ਸੀ ਦੋਨੇ ਸਿੰਘ ਪਿੰਡਾਂ ਦੇ ਵਿੱਚੋਂ, ਜਾਂ ਨੇੜੇ ਨਿਆਮੀ ਵਾਲਾ ਪਿੰਡ ਹੈ, ਬਹਿਬਲ ਖੁਰਦ ਹੈ, ਨਾਲ ਬਹਿਬਲ ਕਲਾਂ ਹੈ, ਤਾਂ ਉਹ ਇਹਨਾਂ ਪਿੰਡਾਂ ਦੇ ਵਿੱਚੋਂ ਰਸਦ ਪਾਣੀ ਸੰਗਤ ਵਾਸਤੇ ਪ੍ਰਸ਼ਾਦਾ ਲੰਗਰ ਸਾਰਾ ਇਹ ਤਿਆਰ ਕਰਕੇ ਲਿਆਂਦਾ ਸੀਗਾ। ਪਰ ਉਦੋਂ ਨੂੰ ਪੁਲਿਸ ਨੇ ਗੋਲੀ ਚਲਾ ਦਿੱਤੀ ਤੇ ਗੋਲੀ ਜਿਹੜੀ ਕ੍ਰਿਸ਼ਨ ਭਗਵਾਨ ਜੀ ਬਾਰੇ ਤਾਂ ਕਿਹਾ ਜਾਂਦਾ ਕਿ ਉਹਨਾਂ ਦੇ ਗੋਲੀ ਬਹੁਤ ਜ਼ਿਆਦਾ ਨੇੜਿਓਂ ਵੱਜੀ ਸੀ। ਸੋ ਹੁਣ ਜੇ ਦੇਖਿਆ ਜਾਵੇ ਤਾਂ ਇਹ ਤਾਂ ਪੁਲਿਸ ਦਾ ਸ਼ਾਮ ਤੀਕਰ ਦਾ ਕੰਮ ਹੈ ਕਿ ਕਿਹੜੀ ਐਸਐਲਆਰ ਸੀ, ਕਿਹਦੀ ਗੋਲੀ ਚੱਲੀ, ਕਿਹੜੇ-ਕਿਹੜੇ ਤੈਨਾਤ ਸਨ, ਤੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇ। ਜਦਕਿ ਪਰਚੇ ਜਦੋਂ ਦਰਜ ਹੋਏ ਤਾਂ ਉਦੋਂ ਅਣਪਛਾਤੀ ਪੁਲਿਸ ਕਿਹਾ ਗਿਆ ਸੀ, ਉਦੋਂ ਅਕਾਲੀ ਦਲ ਦੀ ਸਰਕਾਰ ਸੀ। ਖੈਰ ਇਹ ਇੱਕ ਸੰਖੇਪ ਜਿਹੀ ਜਾਣਕਾਰੀ ਸੀ ਸਮੇਤ ਸੈਣੀ ਦੇ ਬਾਰੇ ਤੇ ਬਹਿਬਲ ਕਲਾਂ ਗੋਲੀकांड ਦੇ ਬਾਰੇ। ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਸ ਫੈਲਿਆ। ਉਸ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਫਿਰ ਆਪਾਂ ਦੇਖਿਆ ਕਿ ਕੋਟਕਪੂਰੇ ਦੇ ਵਿੱਚ ਵੀ ਲਾਠੀਚਾਰਜ ਹੋਇਆ, ਉੱਥੇ ਵੀ ਗੋਲੀ ਚੱਲੀ। ਤਾਂ ਫਿਰ ਤਕਰੀਬਨ 5-6 ਮਹੀਨੇ ਬਾਦਲਾਂ ਦਾ ਘਰ ਦੇ ਵਿੱਚੋਂ ਨਿਕਲਣਾ ਮੁਹਾਲ ਹੋ ਗਿਆ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸੁਖਬੀਰ ਸਿੰਘ ਬਾਦਲ ਇੱਕ ਪਿੰਡ ਦੇ ਵਿੱਚ ਗਏ ਸਨ ਤੇ ਜਦੋਂ ਉੱਥੇ ਵਿਰੋਧ ਹੋ ਗਿਆ ਸੀ ਸੁਖਬੀਰ ਸਿੰਘ ਬਾਦਲ ਦਾ, ਤੇ ਗੁਰਦੁਆਰਾ ਸਾਹਿਬ ਦੀ ਕੰਧ ਢਾਹ ਕੇ ਸੁਖਬੀਰ ਬਾਦਲ ਨੂੰ ਉੱਥੋਂ ਕੱਢਿਆ ਗਿਆ ਸੀ। ਹੁਣ ਜਿਹੜੇ ਇਸ ਵੇਲੇ ਸੁਣ ਰਹੇ ਹੋਣਗੇ ਅਕਾਲੀ ਦਲ ਨਾਲ ਤਾਲੁਕਾਤ ਰੱਖਦੇ ਸੱਜਣ, ਉਹ ਉਹਨਾਂ ਨੂੰ ਸ਼ਾਇਦ ਲੱਗੂ ਕਿ ਇਹ ਖਬਰਾਂ ਸ਼ਾਇਦ ਇੱਦਾਂ ਹੀ ਆ, ਪਰ ਇਹ ਨਹੀਂ। ਤੁਸੀਂ ਉਹਨਾਂ ਟਾਈਮਾਂ ਦਾ 2015-16 ਦੇ ਜੇਕਰ ਵੱਡੇ ਅਖਬਾਰ ਚੱਕੋਗੇ, ਜਿਹੜੇ ਭੋਂਪੂ ਚੈਨਲ ਆ ਉਹ ਨਹੀਂ, ਜਿਹੜੇ ਦੂਜੇ ਅਖਬਾਰ ਜਿਹੜੇ ਵਧੀਆ ਰਿਪੋਰਟਿੰਗ ਕਰਦੇ ਨੇ, ਇੰਗਲਿਸ਼ ਦੇ ਕੁਛ ਪੰਜਾਬੀ ਦੇ ਨੇ, ਤਾਂ ਉਹਨਾਂ ਦੇ ਵਿੱਚ ਤੁਸੀਂ ਇਹੋ ਜਿਹੀਆਂ ਸੁਰਖੀਆਂ ਦੇਖੋਗੇ। ਉਹ ਦਿਨ ਤੋਂ ਬਾਅਦ ਅੱਜ ਵੀ ਜੇਕਰ ਸੁਖਬੀਰ ਸਿੰਘ ਬਾਦਲ ਹੜ੍ਹ ਪੀੜਤਾਂ ਦਾ ਪਤਾ ਕਰਨ ਜਾਂਦਾ ਹੈ ਤੇ ਉੱਥੇ ਉਹਨੂੰ ਕਾਲੀਆਂ ਝੰਡੀਆਂ ਦਿਖਾ ਦਿੱਤੀਆਂ ਜਾਂਦੀਆਂ। ਇਹ ਸ਼ੁਰੂਆਤਾਂ ਉਦੋਂ ਦੀਆਂ ਹੋਈਆਂ। ਸੋ ਬੇਸ਼ੱਕ ਬਾਅਦ ਦੇ ਵਿੱਚ ਕਿਹਾ ਜਾਂਦਾ ਕਿ ਆਪ ਆਮ ਆਦਮੀ ਪਾਰਟੀ ਵਾਲੇ ਸੀ ਜਾਂ ਫਲਾਣਿਆਂ ਨੇ ਝੰਡੇ ਦਿਖਾਤੇ। ਇਹ ਪੋਲਿਟਿਕਸ ਤਾਂ ਉੱਥੇ ਚੱਲਦੀ ਰਹਿੰਦੀ ਹੈ ਕਿ ਜਦੋਂ ਕਿਸੇ ਦਾ ਵਿਰੋਧ ਹੋ ਜਾਂਦਾ ਤੇ ਉਹ ਬੜੀ ਸਹਿਜੇ ਤਰੀਕੇ ਨਾਲ ਹੀ ਕਹਿ ਦਿੰਦਾ, ਜੇ ਅਕਾਲੀਆਂ ਦਾ ਹੋ ਗਿਆ ਤੇ ਉਹ ਕਹਿੰਦੇ ਕਾਂਗਰਸੀਆਂ ਨੇ ਕਰਾਤਾ, ਜੇ ਕਾਂਗਰਸੀਆਂ ਦਾ ਹੋ ਗਿਆ ਤਾਂ ਉਹ ਕਹਿੰਦੇ ਸਾਡਾ ਵਿਰੋਧ ਅਕਾਲੀਆਂ ਨੇ ਕਰਾਤਾ, ਆਮ ਆਦਮੀ ਪਾਰਟੀ ਵਾਲਿਆਂ ਦਾ ਹੋ ਗਿਆ ਉਹ ਕਹਿੰਦੇ ਸਾਡੇ ਤਾਂ ਸਾਰੇ ਹੀ ਦੁਸ਼ਮਣ ਆ, ਸਾਡੇ ਅਕਾਲੀ ਵੀ ਦੁਸ਼ਮਣ ਆ, ਸਾਡੇ ਕਾਂਗਰਸੀ ਵੀ ਦੁਸ਼ਮਣ ਆ, ਇਹ ਸਾਰੇ ਰਲ ਕੇ ਪੋਲਿਟਿਕਸ ਕਰਦੇ ਆ ਤੇ ਸਾਡੀ ਅਫਸਰਸ਼ਾਹੀ ਵੀ ਦੁਸ਼ਮਣ ਹੈ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ, ਜਿਹੜੇ ਕਿ ਤੁਹਾਨੂੰ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਕਈ ਵੱਡੀਆਂ ਤੇ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜਿਹੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।